ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੂਤਰ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜਾਹੌਲ, ਗੁਰਦੇਵ ਸਿੰਘ LA, ਗੁਰਮੇਲ ਵਾਸੀ ਐਲਗਰੋਵ, ਹਰਨੇਕ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਸੈਟਲ ਕਰਨਾ ਹੈ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਈਰਾਨ ਵਾਰ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਹੁਣੀ ਫੇਰ ਵਾਰ-ਵਾਰ ਕਹਿ ਰਹੇ ਆ ਵੀ ਜਿਹੜੀ ਸਟੇਟ ਆਫ ਹਾਰਮੁਜ਼ ਆ, ਜੇ ਉਹਨੂੰ ਨਹੀਂ ਖੋਲ੍ਹਿਆ ਗਿਆ ਤੇ ਇਹ ਇੱਕ ਤਰ੍ਹਾਂ ਦੇ ਨਾਲ ਦੁਬਾਰਾ ਕੀ ਫੇਰ ਜੰਗ ਜਿਹੜੀ ਆ ਉਹ ਸ਼ੁਰੂ ਹੋ ਸਕਦੀ ਹੈਗੀ ਆ। ਪਰ ਦੂਸਰੇ ਪਾਸੇ ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਆ JD ਵੈਂਸ, ਉਹ ਸੋਚ ਰਹੇ ਆ, ਥਿੰਕ ਕਰ ਰਹੇ ਆ ਵੀ ਜਿਹੜੀਆਂ ਨੈਗੋਸੀਏਸ਼ਨਸ ਆ ਈਰਾਨ ਦੇ ਨਾਲ ਪਾਕਿਸਤਾਨ 'ਚ ਹੋਣ ਜਾ ਰਹੀਆਂ ਆ, ਤਾਂ ਕਿ ਜਿਹੜੇ 6 ਹਫ਼ਤਿਆਂ ਤੋਂ ਚੱਲੀ ਜੰਗ ਆ ਉਸ ਨੂੰ ਰੋਕਿਆ ਜਾ ਸਕੇ। ਕਹਿੰਦੇ ਵੀ ਇਹ ਪੋਜ਼ਿਟਿਵ ਹੋਣਗੀਆਂ। 2 ਹਫ਼ਤਿਆਂ ਦਾ ਜਿਹੜਾ ਸੀਜ਼ ਫਾਇਰ ਆ, ਪਰ ਇਹ ਇੱਕਦਮ ਇਹਦੇ 'ਚ ਤਰੁੱਟੀਆਂ ਤਾਂ ਜ਼ਰੂਰ ਆਈਆਂ, ਖਾਸ ਕਰਕੇ ਕਿਉਂਕਿ ਇਜ਼ਰਾਈਲ ਵਾਲੇ ਲੈਬਨਾਨ 'ਚ ਹਜੇ ਵੀ ਅਟੈਕ ਕਰ ਰਹੇ ਹੈਗੇ ਆ ਤੇ ਈਰਾਨ ਲਗਾਤਾਰ ਜੋ ਸਟੇਟ ਆਫ ਹਾਰਮੁਜ਼ ਆ ਉਸ ਨੂੰ ਰੋਕੀ ਬੈਠਾ ਹੈਗਾ ਆ, ਤਾਂ ਕਿ ਸ਼ਿਪਿੰਗ ਟ੍ਰੈਫਿਕ ਜਿਹੜਾ ਆ ਉਹ ਉੱਥੇ ਬੰਦ ਹੈਗਾ। ਮੁਹੰਮਦ ਬਾਗੇਰ ਗਾਲੀਬਾ, ਇਹ ਈਰਾਨ ਦੇ ਪਾਰਲੀਮੈਂਟਰੀ ਸਪੀਕਰ ਆ, ਉਹਨਾਂ ਨੇ ਇਹ ਕਿਹਾ ਵੀ US ਨੂੰ ਸਾਡੀਆਂ ਕੰਡੀਸ਼ਨਸ ਫੁੱਲਫਿਲ ਕਰਨੀਆਂ ਪੈਣਗੀਆਂ, ਫਿਰ ਸਾਡੀ ਜਿਹੜੀ ਨੈਗੋਸੀਏਸ਼ਨ ਆ ਉਹ ਸਟਾਰਟ ਹੋਊਗੀ। ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਅੱਜ ਸਵੇਰੇ ਇਹ ਕਿਹਾ ਵੀ ਈਰਾਨ ਦੇ ਨਾਲ ਜਿਹੜੀ ਗੱਲਬਾਤ ਆ ਉਹ ਬਿਲਕੁਲ ਪੋਜ਼ਿਟਿਵ ਹੀ ਰਹੂਗੀ। ਸੋ ਸਾਡੀ ਜਿਹੜੀ ਟੀਮ ਆ ਉਹ ਆਲਰੇਡੀ ਜਾ ਰਹੀ ਆ ਤੇ ਈਰਾਨ ਵਾਲੇ ਵੀ ਮੇਰੇ ਖਿਆਲ ਨਾਲ ਆਲਰੇਡੀ ਪਹੁੰਚ ਚੁੱਕੇ ਹੈਗੇ ਆ, ਕਿਉਂਕਿ ਕੱਲ ਖਬਰਾਂ ਆਈਆਂ ਸੀਗੀਆਂ ਵੀ ਪਾਕਿਸਤਾਨ ਦੀ ਏਅਰ ਫੋਰਸ ਉੱਥੇ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੂੰ ਲੈ ਕੇ ਚਲੇ ਗਏ ਹੈਗੇ ਆ। ਅੱਜ ਸਵੇਰੇ ਜਦੋਂ JD ਵੈਂਸ ਹੁਣੀ ਏਅਰ ਫੋਰਸ 2 ਨੂੰ ਜਿਹੜਾ ਆ ਬੋਰਡ ਕਰ ਰਹੇ ਸੀ ਤੇ ਉੱਥੇ ਉਹਨਾਂ ਨੇ ਜੁਆਇੰਟ ਬੇਸ ਐਂਡਰਿਊਜ਼ ਜਿਹੜਾ ਹੈਗਾ, ਉੱਥੇ ਜਿਹੜਾ ਇਹ ਕਿਹਾ ਵੀ ਪਾਕਿਸਤਾਨ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਜਿਹੜੀ ਗੱਲਬਾਤ ਲਈ ਇਸਲਾਮਾਬਾਦ ਜਿਹੜੀ ਆ ਲੋਕੇਸ਼ਨ ਚੁਣੀ ਹੈਗੀ ਆ ਤੇ ਉਹ ਮੀਡੀਏਟਰ ਬਣੇ ਹੈਗੇ ਆ। ਤੇ 2 ਕਹਿੰਦੇ ਵੀ ਜਿਹੜੇ ਖਾਸ ਮੈਜਰਸ ਆ ਜਿਹਦੇ ਤੇ ਐਗਰੀਡ ਔਨ ਹੋਣਾ ਹੈਗਾ ਪਾਰਟੀਜ਼, ਹਜੇ ਇੰਪਲੀਮੈਂਟ ਨਹੀਂ ਹੋਇਆ। ਇੱਕ ਤਾਂ ਸੀਜ਼ ਫਾਇਰ ਲੈਬਨਾਨ ਦਾ ਤੇ ਦੂਜਾ ਜਿਹੜਾ ਆ ਸਟੇਟ ਆਫ ਹਾਰਮੁਜ਼ ਨੂੰ ਓਪਨ ਕਰਨ ਦਾ। ਇਹ ਕਹਿੰਦੇ ਵੀ ਜਿਹੜੀ ਨੈਗੋਸੀਏਸ਼ਨਸ ਆ ਉਹ ਤੋਂ ਪਹਿਲਾਂ ਜਿਹੜੇ ਇਹ ਹੋਣਾ ਚਾਹੀਦਾ ਹੈਗਾ ਆ। ਸੋ ਇਹ ਹੁਣ ਮੇਨ ਪੁਆਇੰਟ ਬਣ ਗਿਆ। ਸੋ ਇੱਥੋਂ ਦੇਖੋ ਰਾਜਕਨਵੀਰ ਸਿੰਘ, ਜਦੋਂ ਲੜਾਈ ਸ਼ੁਰੂ ਹੋਈ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਈਰਾਨ ਜੋ ਆ ਉਹ ਨਿਊਕਲੀਅਰ ਬੰਬ ਬਣਾ ਰਿਹਾ ਆ। ਫਿਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਰਜੀਮ ਚੇਂਜ ਕਰਨੀ ਆ, ਕਿਉਂਕਿ ਇਹਨਾਂ ਨੇ ਹਜ਼ਾਰਾਂ ਲੋਕ ਮਾਰ ਦਿੱਤੇ ਹੈਗੇ ਆ। 47 ਸਾਲਾਂ ਤੋਂ ਸਾਡੇ ਨਾਲ ਇਹਨਾਂ ਦੀ ਲੜਾਈ ਚੱਲਦੀ ਆ ਰਹੀ ਆ। ਹੁਣ ਜਿਹੜੀ ਲੜਾਈ ਆ ਉਹ ਐਂਡ ਤੇ ਆ ਕੇ ਸਟੇਟ ਆਫ ਹਾਰਮੁਜ਼ ਤੇ ਹੋ ਗਈ, ਜੋ ਕਿ ਲੜਾਈ ਚੱਲਣ ਤੋਂ ਪਹਿਲਾਂ ਬਿਲਕੁਲ ਠੀਕ ਠਾਕ ਚੱਲਦੀ ਸੀ। ਉੱਥੇ ਕਿਸੇ ਤਰ੍ਹਾਂ ਦਾ ਟੋਲ ਨਹੀਂ ਸੀ, ਕਿਸੇ ਤਰ੍ਹਾਂ ਦੀ ਕਿਸੇ ਨੇ ਰੋਕ ਨਹੀਂ ਕੀਤੀ ਸੀ। ਹੁਣ ਉਹ ਈਰਾਨ ਵਾਲਿਆਂ ਨੇ ਨਿਊਕਲੀਅਰ ਬੰਬ ਦੀ ਜਗ੍ਹਾ ਕਹਿੰਦੇ ਵੀ ਉਹ ਆਪਣੀ ਪੋਜੀਸ਼ਨ ਬਣਾ ਲਈ ਹੈਗੀ ਆ, ਜੋ ਕਿ ਬਹੁਤ ਉਹਨਾਂ ਲਈ ਜਿਹੜੀ ਸਟਰੋਂਗ ਪੋਜੀਸ਼ਨ ਆ, ਕਿਉਂਕਿ ਦੁਨੀਆ ਦਾ 20% ਤੇਲ
ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਲੰਘਦਾ ਹੈਗਾ। ਜੀ ਬਿਲਕੁਲ, ਉਹਨਾਂ ਦੀ ਉੱਥੇ ਮਜ਼ਬੂਤੀ ਜਿਹੜੀ ਉਹ ਜ਼ਰੂਰ ਹੋਈ ਆ। ਵਾਈਟ ਹਾਊਸ ਦੇ ਜਿਹੜੇ ਹੈਗੇ ਨੇ ਕੈਰੋਲਿਨ ਲਵਿਟ ਪ੍ਰੈਸ ਸਕੱਤਰ, ਉਹਨਾਂ ਨੂੰ ਵੀ ਇਸ ਦੇ ਬਾਰੇ ਜਿਹੜਾ ਉਹ ਸਵਾਲ ਪੁੱਛਿਆ ਗਿਆ, ਉਸ ਦੇ ਉੱਤੇ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ। ਨਿਊਯਾਰਕ ਟਾਈਮਸ ਦੇ ਜਿਹੜੇ 2 ਪੱਤਰਕਾਰ, ਇਸ ਲੜਾਈ ਨੂੰ ਲੈ ਕੇ ਉਹਨਾਂ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਸ਼ਾਇਆ ਕੀਤੀ। ਉਸ ਦੇ ਕੁਛ ਅੰਸ਼ਾਂ ਦੇ ਵਿੱਚੋਂ ਇਹ ਜਿਹੜਾ ਉਹ ਦੱਸ ਰਹੇ, ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਐਕਸਟੈਂਸਿਵ ਇੰਟਰਵਿਊਜ਼ ਕੀਤੀਆਂ ਆ ਵਾਈਟ ਹਾਊਸ ਦੇ ਇਰਦ ਗਿਰਦ ਉਹਨਾਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ। ਤਾਂ ਕਹਿੰਦੇ ਵੀ ਜਿਹੜੇ 3 ਜਾਣੇ ਟਰੰਪ ਹੋਣਾ ਦੇ ਨਾਲ, ਜਿਹੜਾ ਇਨਰ ਸਰਕਲ ਬਹੁਤ ਛੋਟਾ ਆ, ਉਹਦੇ ਵਿੱਚ ਆਰਮੀ ਵਾਲਾ ਕੋਈ ਨਹੀਂ ਸੀਗਾ। ਹਾਂ, ਸਕੱਤਰ ਵਗੈਰਾ ਜਿਹੜੇ ਉਹ ਸੀਗੇ। ਪੀਟ ਹੈਗਸੈਥ ਨੇ ਪੂਰਾ ਕਹਿੰਦੇ ਵੀ ਸਾਥ ਦਿੱਤਾ ਵੀ ਹਾਂਜੀ, ਇਹ ਕਹਿੰਦੇ ਵੀ ਬਾਅਦ ਚ ਵੀ ਤਾਂ ਕਰਨਾ ਹੀ ਆ ਕਿਸੇ ਨਾ ਕਿਸੇ ਟਾਈਮ ਤੇ, ਆਪਾਂ ਹੁਣ ਵੀ ਕਰ ਸਕਦੇ ਹਾਂ, ਦੈਟਸ ਓਕੇ। ਪੀਟ ਹੈਗਸੈਥ ਨੂੰ ਤਾਂ ਟਰੰਪ ਹੋਣਾ ਨੇ ਲਿਆਂਦਾ ਵੀ ਇਸ ਕੰਮ ਦੇ ਲਈ ਸੀਗਾ ਮੇਨ ਤੌਰ ਦੇ ਉੱਤੇ। ਦੂਜੇ ਨੰਬਰ ਤੇ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ, ਉਹ ਥੋੜਾ ਬਹੁਤਾ ਇਸ ਦੇ ਵਿੱਚ ਰਹੇ। ਕਹਿੰਦੇ ਵੀ ਆਪਾਂ ਨੂੰ ਦੇਖਣਾ ਚਾਹੀਦਾ ਹੈ, ਗੱਲਬਾਤ ਜਿਹੜੀ ਉਹ ਕਰ ਲੈਣੀ ਚਾਹੀਦੀ ਆ, ਪਰ ਜੇ ਤੁਸੀਂ ਉਹਨਾਂ ਦੀ ਮਿਲਟਰੀ ਕੈਪੇਬਿਲਿਟੀਜ਼ ਨੂੰ ਨੁਕਸਾਨ ਪਹੁੰਚਾਉਣ ਦੀ ਉਹ ਜਿਹੜੀ ਸਮਰੱਥਾ ਆ ਉਸ ਦੇ ਉੱਤੇ ਹਮਲਾ ਕਰਨਾ ਆ, ਉਹਦੇ ਲਈ ਤਾਂ ਮੈਨੂੰ ਲੱਗਦਾ ਵੀ ਠੀਕ ਆ ਗੱਲ। ਪਰ ਜੇ ਤੁਸੀਂ ਰਜੀਮ ਚਾਹੁੰਦੇ ਆ ਤਾਂ ਉਹ ਤਾਂ ਸ਼ਾਇਦ ਮੁਸ਼ਕਲ ਆ। JD ਵੈਂਸ ਜਿਹੜੇ ਉਹ ਇਸ ਚੀਜ਼ ਦੇ ਹੱਕ 'ਚ ਨਹੀਂ ਸੀਗੇ, ਵੀ ਕਹਿੰਦੇ ਵੀ ਨਹੀਂ। ਤੇ ਫਿਰ ਕਹਿੰਦੇ ਵੀ ਜਿੱਦਣ 28 ਫਰਵਰੀ ਨੂੰ ਇਹਨਾਂ ਨੇ ਹਮਲਾ ਕੀਤਾ, ਉਸ ਤੋਂ 2 ਦਿਨ ਪਹਿਲਾਂ ਨਿਊਯਾਰਕ ਟਾਈਮਸ ਵਾਲੇ ਜਿਹੜੇ ਉਹਨਾਂ ਦੇ 2 ਪੱਤਰਕਾਰ ਆ, ਉਹ ਰਿਪੋਰਟ ਇਸ ਬਾਬਤ ਕਰ ਰਹੇ ਆ। ਕਹਿੰਦੇ ਵੀ ਜਿਹੜਾ ਇਨਰ ਸਰਕਲ ਦੇ ਵਿੱਚ, ਪਹਿਲੀ ਤਾਂ ਗੱਲ ਵੀ ਉੱਥੇ ਕੋਈ ਆਰਮੀ ਦਾ ਚੀਫ ਜਾਂ ਫੌਜੀ ਜਾਂ ਉਹਨਾਂ 'ਚੋਂ ਕੋਈ ਨਹੀਂ ਸੀਗੇ, ਇਹਨਾਂ ਦੇ ਇਨਰ ਸਰਕਲ ਵਾਲੇ ਸੀਗੇ। ਪੀਟ ਹੈਗਸੈਥ ਨੇ ਹਾਂ ਕੀਤੀ, ਮਾਰਕੋ ਰੂਬੀਓ ਨੇ ਵੀ ਹਿਚਕਿਚਾਹਟ ਦੇ ਨਾਲ ਹਾਂ ਜਿਹੜੀ ਉਹ ਕਰ ਦਿੱਤੀ। ਤੇ ਜਿਹੜੇ JD ਵੈਂਸ, ਉਹਨਾਂ ਨੇ ਕਿਹਾ ਵੀ ਦੇਖੋ ਮੈਂ ਤਾਂ ਇਸ ਚੀਜ਼ ਦੇ ਉਲਟਾ, ਪਰ ਜੇ ਤੁਸੀਂ ਕਰੋਗੇ ਤਾਂ ਮੈਂ ਤੁਹਾਡੀ ਸਪੋਰਟ ਜਿਹੜੀ ਇਸ ਦੇ ਵਿੱਚ ਪੂਰੀ ਕਰੂੰਗਾ। ਇਦਾਂ ਦੀ ਕੋਈ ਜਿਹੜੀ ਉਹ ਗੱਲ ਨਹੀਂ ਆ। ਫਿਰ ਇਵੈਂਚੁਅਲੀ ਟਰੰਪ ਹੋਣਾ ਨੇ ਈਰਾਨ ਦੇ ਉੱਤੇ ਵਾਰ ਜਿਹੜੀ ਇੱਕ ਹਿਸਾਬ ਦੇ ਨਾਲ ਇੰਟਰਨਲੀ ਡਿਕਲੇਅਰ ਕਰ ਦਿੱਤੀ ਸੀਗੀ। ਸੋ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਘਟਨਾ ਚੱਕਰ ਆ ਉਹ ਵਾਪਰਿਆ, ਹਮਲਾ ਇਹਨਾਂ ਦੇ ਉੱਤੇ ਕਰਨ ਤੋਂ ਪਹਿਲਾਂ। ਸੋ ਇੱਥੇ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਸਵਾਲ ਜਿਹੜੇ ਉਹ ਹੋਣਗੇ ਵੀ ਕੀ ਆਰਮੀ, ਏਅਰਫੋਰਸ, ਨੇਵੀ, ਉਹਨਾਂ ਦੇ ਜਿਹੜੇ ਮੇਨ ਬੰਦੇ ਆ, ਜਿੱਦਾਂ ਹੁਣ ਆਪਾਂ ਨੂੰ ਪਤਾ ਵੀ ਆਰਮੀ ਚੀਫ ਆਫ ਸਟਾਫ, ਉਹਨਾਂ ਨੂੰ ਵੀ ਲਾਂਭੇ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਫਾਇਰ ਕਰ ਦਿੱਤਾ ਗਿਆ ਆ। ਕੀ ਉਹਨਾਂ ਦੀ ਇਨਪੁਟ ਨਹੀਂ ਸੀ ਜਿਹੜੀ ਉਹ ਲਈ ਗਈ ਹੋ ਸਕਦੀ, ਵੀ ਕੀ ਜਿਹੜਾ ਇਸ ਦੇ ਵਿੱਚ ਕੀਤਾ ਜਿਹੜਾ ਗਿਆ ਸੀਗਾ। ਸੋ ਟਰੰਪ ਹੋਣਾ ਦੀ ਗਟ ਫੀਲਿੰਗ ਨੂੰ ਲੈ ਕੇ ਹੀ ਇਹ ਜਿਹੜਾ ਹਮਲਾ ਆ ਉੱਥੇ ਇੱਕ ਹਿਸਾਬ ਦੇ ਨਾਲ ਕੀਤਾ ਗਿਆ ਹੈਗਾ ਆ। ਸੋ ਉਹਦੇ ਚੱਲਦਿਆਂ ਇਹ ਚੀਜ਼ ਹੈਗੀ ਆ। ਹੁਣ ਇੱਕ ਪਾਸੇ ਟਰੰਪ ਹੁਣੀ ਸੀਜ਼ਫਾਇਰ ਦੀ ਗੱਲ ਕਰ ਰਹੇ, ਪਰ ਇਜ਼ਰਾਈਲ ਜਿਹੜਾ ਟਿਕਣ ਨਹੀਂ ਦੇ ਰਿਹਾ। ਇਜ਼ਰਾਈਲ ਜਿਹੜਾ ਪਹਿਲੋਂ ਅਮਰੀਕਾ ਦੀ ਬਾਂਹ ਫੜ ਕੇ ਉਹਨਾਂ ਨੂੰ ਇਸ ਜੰਗ ਦੇ ਵਿੱਚ ਲੈ ਕੇ ਗਿਆ ਆ, ਤੇ ਕਹਿੰਦੇ ਵੀ ਇਹ ਵੀ ਪਤਾ ਲੱਗ ਰਿਹਾ ਸੀਗਾ ਵੀ ਟਰੰਪ ਹੋਣਾ ਨੂੰ ਨਿਤਨਿਆਹੂ ਪਹਿਲਾਂ ਕਿੰਨੀ ਵਾਰੀ ਇਸੇ ਲਈ ਮਿਲਣ ਜਿਹੜਾ ਉਹ ਆਇਆ ਸੀ। ਉਹਨਾਂ ਨੇ ਆਪਣੀ ਜਿਹੜੀ ਇੰਟੈਲੀਜੈਂਸ ਆ ਉਹ ਜਿਹੜੀ ਸ਼ੋਅ ਕੀਤੀ। ਹੁਣ ਉਹਦੇ ਵਿੱਚ ਕਿੰਨੀ ਸੱਚੀ ਗੱਲਾਂ ਸੀ, ਕਿੰਨੀਆਂ ਝੂਠੀਆਂ ਗੱਲਾਂ ਸੀ, ਉਹਦੇ ਬਾਰੇ ਨਿਤਾਰਾ ਕਰਨਾ ਤਾਂ ਆਪਣੇ ਕੋਲ ਹੈ ਨਹੀਂ ਕੁਛ ਵੀ। ਉਸ ਦੇ ਬਾਰੇ ਆਪਾਂ ਕਨਫਰਮ ਤਾਂ ਨਹੀਂ ਕੁਛ ਵੀ ਕਰ ਸਕਦੇ, ਪਰ ਸਵਾਲ ਜਿਹੜੇ ਉਸ ਦੇ ਉੱਤੇ ਜ਼ਰੂਰ ਉਠਾਏ ਜਾ ਰਹੇ ਆ। ਖਾਸ ਕਰਕੇ ਜਿਹੜੇ ਇਨਸਾਈਡਰਸ ਵੀ ਆ, ਉਹ ਵੀ ਜਿਹੜੀ ਇਸ ਨੂੰ ਲੈ ਕੇ ਸਵਾਲ ਜਿਹੜਾ ਉਹ ਕਰ ਰਹੇ ਹੈਗੇ ਆ। ਤੇ ਹੁਣ ਜਦੋਂ ਇਹ ਸੀਜ਼ਫਾਇਰ ਕਰਨਾ ਚਾਹੁੰਦੇ ਆ, ਤੇ ਇਜ਼ਰਾਈਲ ਆਪਣੇ ਪੱਧਰ ਦੇ ਉੱਤੇ ਸੀਜ਼ਫਾਇਰ ਤੜਵਾਉਣ ਨੂੰ ਕਾਹਲਾ ਹੋਇਆ ਪਿਆ ਆ। ਤੁਸੀਂ ਦੇਖੋ ਵੀ ਲੈਬਨਾਨ ਦੇ ਵਿੱਚ ਲਗਾਤਾਰ ਉਹਨਾਂ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ 300 ਬੰਦਾ ਜਿਹੜਾ ਮਾਰ ਦਿੱਤਾ। ਉਹਨਾਂ ਦੇ ਉੱਤੇ ਜਿਹੜੇ ਹਮਲੇ ਆ ਲਗਾਤਾਰ ਚੱਲ ਰਹੇ ਹੈਗੇ ਆ। ਸੋ ਉਧਰ ਕੱਲ ਇਹ ਰਿਪੋਰਟ ਆ ਰਹੀ ਸੀਗੀ, ਅਮਰੀਕਾ ਦੇ ਕੁਛ ਅਧਿਕਾਰੀ ਇਹ ਕਹਿ ਰਹੇ ਸੀਗੇ ਵੀ ਇਜ਼ਰਾਈਲ ਤੇ ਲੈਬਨਾਨ ਦੀ ਗੱਲਬਾਤ ਇੱਥੇ ਅਮਰੀਕਾ ਦੇ ਵਿੱਚ ਹੋਊਗੀ। ਸੋ ਈਰਾਨ ਦੇ ਨਾਲ ਜਿਹੜੀ ਲੜਾਈ ਆ ਉਹ ਬੇਸਿਕਲੀ ਉੱਥੇ ਜ਼ਰੂਰ ਥੰਮੀ ਆ, ਪਰ ਇੱਧਰ ਜੇ ਆਪਾਂ ਦੇਖਿਆ ਜਾਵੇ ਤਾਂ ਲੈਬਨਾਨ ਵਾਲੇ ਪਾਸੇ ਇਜ਼ਰਾਈਲ ਜਿਹੜਾ ਉਹ ਲਗਾਤਾਰ ਅਟੈਕ ਕਰ ਰਿਹਾ ਆ। ਸਟੇਟ ਆਫ ਵਾਰ ਕਰਕੇ ਇੱਕ ਕਿਤਾਬ ਹੈਗੀ ਆ ਹਰਜੋਤ ਸਿੰਘ ਜੀ, ਦੁਨੀਆ ਦੀ ਬਹੁਤ ਮਸ਼ਹੂਰ ਕਿਤਾਬਾਂ ਦੇ ਵਿੱਚੋਂ ਇੱਕ ਆ। ਉਹਦੇ ਵਿੱਚ ਇੱਕ ਗੱਲ ਹੁੰਦੀ ਵੀ ਕਹਿੰਦੇ ਵੀ ਆਪਣੇ ਜੇ ਤੁਹਾਡਾ ਦੁਸ਼ਮਣ ਆਰਾਮ ਕਰ ਰਿਹਾ ਤੇ ਉਸ ਨੂੰ ਆਰਾਮ ਨਾ ਕਰਨ ਦਿਓ, ਉਹਨੂੰ ਕਿਸੇ ਚੀਜ਼ ਦੇ ਵਿੱਚ ਫਸਾ ਲਓ। ਈਰਾਨ ਜਿੱਥੇ ਇੱਕ ਪਾਸੇ ਆਪਣੇ ਮੁਲਕ ਦੇ ਵਿੱਚ ਸੀਜ਼ਫਾਇਰ ਦੀ ਗੱਲ ਕਰ ਰਿਹਾ ਆ, ਉੱਥੇ ਆਇਤੁੱਲਾ ਖਮਨਈ ਦਾ ਜਿਹੜਾ ਸੋਗ ਆ ਉਹ ਮਨਾਇਆ ਹੁਣ ਜਾ ਰਿਹਾ, ਹੁਣ ਜਦੋਂ ਦੀ ਬੰਬਾਰਡਮੈਂਟ ਰੁਕੀ ਹੈਗੀ ਆ। ਪਰ ਇੱਧਰ ਹਮਾਸ ਅਤੇ ਹਜ਼ਬੁੱਲਾ ਵਾਲੇ ਪਾਸਿਓਂ ਉਹਨਾਂ ਦੇ ਉੱਤੇ ਇਜ਼ਰਾਈਲ ਦੇ ਦੁਆਰਾ ਹਮਲੇ ਲਗਾਤਾਰ ਕਰਕੇ
ਈਰਾਨ ਨੂੰ ਮਾਨਸਿਕ ਤੌਰ ਦੇ ਉੱਤੇ ਜਿਹੜਾ ਸ਼ਾਂਤ ਆ ਉਹ ਨਹੀਂ ਬੈਠਣ ਦਿੱਤਾ ਜਾ ਰਿਹਾ ਹੈਗਾ। ਸੋ ਕਈ ਲੈਵਲਸ ਦੇ ਉੱਤੇ ਜਿਹੜੀ ਵਾਰ ਦੇ ਜਿਹੜੇ ਵਿਦਨ ਬੈਟਲਸ ਜਿਹੜੀਆਂ ਆ ਉਹ ਚੱਲ ਰਹੀਆਂ ਹੈਗੀਆਂ। ਜੀ। ਸਟੇਟ ਆਫ ਹਾਰਮਜ਼ ਹਜੇ ਵੀ ਸ਼ਟਡਾਊਨ ਆ, ਐਕਸੀਓਸ ਜੋ ਰਿਪੋਰਟ ਕਰ ਰਿਹਾ ਹੈਗਾ। ਤੇ ਕਹਿੰਦੇ ਭਈ ਜਿਹੜਾ ਛੋਟਾ ਜਿਹਾ ਵਾਟਰਵੇ ਹੈਗਾ ਈਰਾਨ ਦੇ ਸਦਰਨ ਕੋਸਟ ਦੇ ਵਿੱਚ, ਬਹੁਤ ਹੀ ਜ਼ਿਆਦਾ ਇਹ ਵਾਈਟਲ ਆ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਨਾਰਮਲ ਫੰਕਸ਼ਨਿੰਗ ਆਫ ਗਲੋਬਲ ਇਕੋਨਮੀ। ਸੋ ਇਹਦੇ ਚੱਕਰ ਕਰਕੇ ਹੁਣ ਸਾਰੀ ਦੁਨੀਆ ਜਿਹੜੀ ਆ ਉਹ ਫਸ ਗਈ ਹੈਗੀ ਆ। ਫਾਈਨੈਂਸ਼ੀਅਲ ਟਾਈਮਜ਼ ਨੇ ਰਿਪੋਰਟ ਕੀਤਾ ਵੀ ਈਰਾਨ ਵਾਲੇ ਜੋ ਉੱਥੋਂ ਸ਼ਿਪ ਕੱਢ ਰਹੇ ਆ, ਜੇ ਕਹਿੰਦੇ ਵੀ ਸ਼ਿਪ ਜਾਣਗੇ ਤੇ ਅਸੀਂ $1 ਪਰ ਬੈਰਲ ਚਾਰਜ ਕਰਾਂਗੇ ਤੇਲ ਦਾ, ਤੇ ਉਹ ਪੇ ਵੀ ਜਿਹੜਾ ਆ ਕ੍ਰਿਪਟੋ ਕਰੰਸੀ ਦੇ ਵਿੱਚ ਦਿੱਤਾ ਜਾਊਗਾ। ਸੋ ਟਰੰਪ ਉਹਨਾਂ ਨੇ ਬਾਅਦ ਦੇ ਵਿੱਚ ਇਹ ਪੋਸਟ ਪਾਈ ਸੀ ਵੀ ਈਰਾਨ ਬਹੁਤ ਪੂਅਰ ਜੌਬ ਕਰ ਰਿਹਾ ਹੈਗਾ ਤੇ ਡਿਸਆਨਰੇਬਲ ਹੈਗਾ, ਤੇ ਜੇ ਐਗਰੀਮੈਂਟ ਨਾ ਹੋਇਆ ਤੇ ਅਸੀਂ ਦੁਬਾਰਾ ਕੀ ਫਿਰ ਜਿਹੜੀ ਆ ਜੰਗ ਸ਼ੁਰੂ ਕਰ ਦੇਵਾਂਗੇ। ਸੋ ਸੁਲਤਾਨ ਅਲ ਜਾਬਰ ਹੈਡ ਹੈਗੇ ਆ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇਸ ਮੂਵਮੈਂਟ ਦੇ ਉੱਤੇ ਕਲੈਰਿਟੀ ਹੋਣੀ ਚਾਹੀਦੀ ਹੈਗੀ ਆ, ਵੀ ਅਸੀਂ ਸਟਕ ਹੋਏ ਪਏ ਹੈਗੇ ਆ, ਸਾਡਾ ਜਿਹੜਾ ਤੇਲ ਆ ਉੱਥੋਂ ਨਹੀਂ ਜਾ ਰਿਹਾ ਹੈਗਾ। ਸੋ ਕਹਿੰਦੇ ਐਕਸੈਸ ਰੀਸਟ੍ਰਿਕਟ ਕੀਤਾ ਗਿਆ ਆ, ਕੰਡੀਸ਼ਨਾਂ ਲਾਈਆਂ ਗਈਆਂ ਆ, ਪੂਰੀ ਤਰ੍ਹਾਂ ਕੰਟਰੋਲ ਕੀਤਾ ਗਿਆ ਆ। ਈਰਾਨ ਨੇ ਪੂਰਾ ਕਲੀਅਰ ਕੀਤਾ ਆ ਵੀ ਅਸੀਂ ਉਹਨਾਂ ਹੀ ਮੁਲਕਾਂ ਦੇ ਜਿਹੜੇ ਸ਼ਿਪਾਂ ਲੰਘਣ ਦੇਵਾਂਗੇ ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਸਾਥ ਦਿੱਤਾ ਆ, ਤੇ ਬਾਕੀ ਦਿਆਂ ਤੇ ਅਸੀਂ ਚਾਰਜ ਲਾਵਾਂਗੇ। ਕਹਿੰਦੇ ਹੰਡਰਡਸ ਆਫ ਟੈਂਕਰਸ ਕੈਰਿੰਗ ਆਇਲ ਤੇ ਜਿਹੜੇ ਵਾਈਟਲ ਕਮੋਡਿਟੀਜ਼ ਆ ਉਹ ਹਜੇ ਵੀ ਵੇਟ ਕਰ ਰਹੇ ਹੈਗੇ ਆ ਸਟੇਟ ਆਫ ਹਾਰਮਜ਼ ਦੇ ਵਿੱਚ। ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਹੈਗਾ 20,000 ਦੇ ਕਰੀਬ ਮਰੀਨਸ ਪਰਸ਼ੀਅਨ ਗੋਲਫ ਦੇ ਵਿੱਚ ਆਲਰੇਡੀ ਇਸ ਟਾਈਮ ਦੇ ਉੱਤੇ ਹੈਗੇ ਆ। ਸੋ ਇਹ ਇੱਕ ਜਿਹੜਾ ਆ ਨਵੀਂ ਜਿਹੜੀ ਪ੍ਰੋਬਲਮ ਆ ਇਹ ਪਈ ਹੈਗੀ ਆ। ਸੋ ਫਸਟ ਪਬਲਿਕ ਮੈਸੇਜ ਜਿਹੜਾ ਆ ਖਮੈਨੀ ਨੇ ਵੀ ਇਹ ਦਿੱਤਾ ਆ, ਤੇ ਕਹਿੰਦੇ ਭਈ ਜੇ ਯੂਐਸ ਦੁਆਰਾ ਕੀ ਫਿਰ ਫੋਰਸ ਦੇ ਨਾਲ ਆਉਂਦਾ ਆ ਤੇ ਕਹਿੰਦੇ ਵੀ ਅਸੀਂ ਉਸ ਦਾ ਪੂਰਾ ਮੁਕਾਬਲਾ ਕਰਾਂਗੇ। ਕਹਿੰਦੇ ਵੀ ਈਰਾਨ ਵਾਲਿਆਂ ਨੇ ਜੰਗ ਨਹੀਂ ਸ਼ੁਰੂ ਕੀਤੀ ਸੀ, ਨਾ ਹੀ ਅਸੀਂ ਕਿਹਾ ਸੀ ਵੀ ਸ਼ੁਰੂ ਹੋਵੇ, ਇਹ ਅਮਰੀਕਾ ਵਾਲਿਆਂ ਨੇ ਤਾਂ ਇਜ਼ਰਾਈਲ ਵਾਲਿਆਂ ਨੇ ਜਿਹੜੀ ਸ਼ੁਰੂ ਕੀਤੀ ਹੈਗੀ ਆ। ਦੂਸਰੇ ਪਾਸੇ ਇਜ਼ਰਾਈਲ ਵਾਲੇ ਲਗਾਤਾਰ ਲੈਬਨਾਨ ਨੂੰ ਅਟੈਕ ਕਰ ਰਹੇ ਹੈਗੇ ਆ। ਕਹਿੰਦੇ ਭਈ ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਲੈਬਨਾਨ ਦੇ ਵਿੱਚ ਮਾਰੇ ਜਾ ਚੁੱਕੇ ਆ ਤੇ ਹੰਡਰਡਸ ਐਂਡ ਥਾਊਜ਼ੈਂਡਸ ਆਫ ਲੋਕ ਜਿਹੜੇ ਆ ਉੱਥੋਂ ਡਿਸਪਲੇਸ ਵੀ ਹੋ ਚੁੱਕੇ ਹੈਗੇ। ਜੀ, ਬਿਲਕੁਲ। ਤੇ ਇਸੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਗੱਲਬਾਤ ਜਿਹੜੀ ਪਾਕਿਸਤਾਨ ਦੇ ਵਿੱਚ ਹੋਣੀ ਆ, ਜਿਹੜੇ ਨਵੇਂ ਬਣੇ ਪੋਪ ਨੇ ਕੈਥੋਲਿਕ ਚਰਚ ਦੇ ਪੋਪ ਲੀਓ, ਉਹਨਾਂ ਨੇ ਜਿਹੜਾ ਇਹ ਕਿਹਾ ਆਪਣੇ ਐਕਸ ਦੇ ਉੱਤੇ ਪੋਸਟ ਕਰਦੇ ਹੋਏ, ਕਹਿੰਦੇ ਵੀ ਮਿਡਲ ਈਸਟ ਦੀ ਸਿਚੁਏਸ਼ਨ ਬੜੀ ਇੱਕ ਡੈਲੀਕੇਟ ਸੀਜ਼ ਫਾਇਰ ਚੱਲ ਰਹੀ ਆ। ਉਹ ਕਹਿੰਦੇ ਵੀ ਅਬਸਰਡ ਤੇ ਇਨਹਿਊਮਨ ਵਾਇਲੈਂਸ ਇਹ ਸਪਰੈਡ ਹੋ ਰਹੀ ਆ ਲਗਾਤਾਰ, ਕਹਿੰਦੇ ਵੀ ਕ੍ਰਿਸਚੀਅਨ ਈਸਟ ਦੇ ਵਿੱਚ, ਤੇ ਕਹਿੰਦੇ ਵੀ ਕੋਈ ਵੀ ਜਸਟੀਫਿਕੇਸ਼ਨ ਨਹੀਂ ਹੈਗੀ ਜਦੋਂ ਨਿਰਦੋਸ਼ ਲੋਕਾਂ ਦਾ ਖੂਨ ਡੁੱਲਦਾ ਹੈਗਾ ਆ। ਕਹਿੰਦੇ ਵੀ ਜਿਹੜਾ ਵੀ ਕੋਈ ਕ੍ਰਾਈਸਟ ਦਾ ਚੇਲਾ ਆ, ਪ੍ਰਿੰਸ ਆਫ ਪੀਸ, ਉਹ ਕਦੀ ਵੀ ਇਸ ਤਰੀਕੇ ਦੇ ਨਾਲ ਤਲਵਾਰ ਠਾ ਕੇ ਤੇ ਬੰਬ ਨਹੀਂ ਜਿਹੜਾ ਉਹ ਸੁੱਟਦਾ, ਜਿਹੜਾ ਉਹ ਹੁੰਦਾ। ਤੇ ਕਹਿੰਦੇ ਵੀ ਫਰੀਡਮ ਦੇ ਲਈ, ਟਾਈਮ ਆਫ ਪੀਸ ਦੇ ਲਈ ਜਿਹੜੀ ਥਾਂ ਆ ਉਹ ਬਣਾਈ ਜਾਵੇ। ਉਹਨਾਂ ਨੇ ਡਾਇਲਾਗ ਤੇ ਕੋ ਐਗਜ਼ਿਸਟੈਂਸ ਦੀ ਜਿਹੜੀ ਗੱਲ ਆ ਉਹ ਆਖੀ ਆ। ਸੋ ਜੇਡੀ ਵੈਂਸ ਹੋਣਾ ਨੇ ਉੱਦਾਂ ਈਰਾਨ ਨੂੰ ਇਹ ਆਖਿਆ ਆ ਵੀ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਆਪਣੀਆਂ ਗੇਮਾਂ ਖੇਡੀ ਜਾਓਗੇ, ਡੋਂਟ ਟਰਾਈ ਟੂ ਪਲੇ ਅਸ, ਵੀ ਸਾਡੇ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ, ਵੀ ਤੁਸੀਂ ਸੋਚਦੇ ਹੋਵੋਗੇ ਵੀ ਆਪਾਂ ਇਦਾਂ ਹੀ ਜਿਹੜਾ ਤੁਹਾਡੀਆਂ ਗੱਲਾਂ ਆ ਉਹ ਮੰਨੀ ਜਾਵਾਂਗੇ, ਵੀ ਤੁਸੀਂ ਜੋ ਮਰਜ਼ੀ ਜਿਹੜਾ ਉਹ ਕਰੀ ਜਾਓ। ਸੋ ਹਰਜੋਤ ਸਿੰਘ ਜੀ ਕਾਫੀ ਕੁਛ ਇਸ ਦੇ ਵਿੱਚ ਅੱਗੇ ਆ ਰਿਹਾ ਆ, ਉਧਰ ਨੂੰ ਆਲਰੇਡੀ ਜਿਹੜੇ ਉਹ ਜਾ ਰਹੇ ਹੈਗੇ ਆ। ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ ਜਿਹੜਾ ਯੂਐਸ ਨੂੰ ਕਿਹਾ ਆ ਵੀ ਉਹ ਜਿਹੜੇ ਸੀਜ਼ ਫਾਇਰ ਦੀਆਂ ਕਮਿਟਮੈਂਟਸ ਆ ਲੈਬਨਾਨ ਦੇ ਵਿੱਚ ਉਸ ਨੂੰ ਅਪਹੋਲਡ ਕਰੇ, ਵੀ ਉਹਨਾਂ ਨੂੰ ਵੀ ਆਨਰ ਇਹਨਾਂ ਨੂੰ ਕਰਨਾ ਚਾਹੀਦਾ ਆ। ਕਹਿੰਦੇ ਵੀ ਟਰੂਸ ਜਿਹੜੀ ਆ ਲੈਬਨਾਨ ਦੇ ਉੱਤੇ ਵੀ ਹੋਣੀ ਚਾਹੀਦੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਆ। ਉਧਰ ਲੈਬਨਾਨ ਦੇ ਵੱਲੋਂ 30 ਤੋਂ ਵੱਧ ਜਿਹੜੇ ਰਾਕਟ ਆ ਉਹ ਇਜ਼ਰਾਈਲ ਵੱਲ ਨੂੰ ਦਾਗੇ ਗਏ ਹੈਗੇ ਆ। ਇਸ ਮੌਕੇ ਜਿਹੜੇ ਇਰਾਨੀਅਨ ਤੇ ਦੁਨੀਆ ਦੇ ਭਰ ਦੇ ਜਿਹੜੇ ਲੋਕ ਆ ਜੋ ਪਾਕਿਸਤਾਨ 'ਚ ਗੱਲਬਾਤ ਹੋਣੀ ਆ, ਪਾਕਿਸਤਾਨ ਦੇ ਵਿੱਚ ਟਾਕ ਹੋਣੇ ਆ,
ਉਹਨਾਂ ਉੱਤੇ ਨਜ਼ਰਾਂ ਲਗਾਈ ਬੈਠੇ ਹੈਗੇ ਆ। ਸੋ ਕੀ ਸਿਚੁਏਸ਼ਨ ਅੱਗੇ ਬਣਦੀ ਆ ਉਹ ਦੇਖਣ ਵਾਲੀ ਗੱਲ ਆ। ਕੁਵੈਤ ਨੇ ਦੱਸਿਆ ਆ ਵੀ ਈਰਾਨ ਨੇ ਉਹਨਾਂ ਦੇ ਜਿਹੜੇ ਨੈਸ਼ਨਲ ਗਾਰਡ ਦੇ ਨਾਲ ਜੁੜੀਆਂ ਹੋਈਆਂ ਫੈਸਿਲਿਟੀਜ਼ ਆ ਉਹਨਾਂ ਉੱਤੇ ਹਮਲਾ ਕੀਤਾ ਆ। ਕੁਵੈਤ ਦੀ ਆਰਮੀ ਨੇ ਕਿਹਾ ਵੀ ਜਿਹੜੇ 7 ਡਰੋਨ ਜੋ ਈਰਾਨ ਦੇ ਵੱਲੋਂ ਫਾਇਰ ਕੀਤੇ ਗਏ ਸੀਗੇ ਉਹਨਾਂ ਦੀ 에ਅਰ ਸਪੇਸ ਦੇ ਵਿੱਚ, ਉਹਨਾਂ ਨੂੰ ਉਹਨਾਂ ਨੇ ਡੀਲ ਕੀਤਾ ਆ ਵੀ ਵਿਚਾਲੇ ਜਿਹੜਾ ਉਹ ਭੇਦਿਆ ਹੈਗਾ ਆ, ਫੁੰਡਿਆ ਹੈਗਾ ਆ। ਸੋ ਇੱਕ ਪਾਸੇ ਤਾਂ ਸੀਜ਼ ਫਾਇਰ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਆ, ਪਰ ਕੁਵੈਤ ਦੀ ਇਸ ਗੱਲ ਤੋਂ ਇਹ ਲੱਗਦਾ ਹੈ ਵੀ ਈਰਾਨ ਵਾਲੇ ਅਜੇ ਵੀ ਡਰੋਨਸ ਦੇ ਨਾਲ ਜਿਹੜੇ ਹਮਲੇ ਆ ਆਪਣੇ ਆਂਢੀਆਂ ਗੁਆਂਢੀਆਂ ਦੇ ਉੱਤੇ ਲਗਾਤਾਰ ਜਿਹੜੇ ਉਹ ਕਰ ਰਹੇ ਆ। ਉਧਰ ਜਿਹੜਾ ਹਰਜੋਤ ਸਿੰਘ ਜੀ એનર્ਜੀ ਦੀ ਜਿਹੜੀ ਸ਼ੌਕ ਆ ਉਹ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਉਸ ਤੇ ਕਹਿ ਲਓ ਵੀ ਛੱਲਾ ਆ, ਉਸ ਤੇ ਜਿਹੜੇ ਰਿਪਲ ਇਫੈਕਟ ਆ ਉਹ ਪੈਣੇ ਸ਼ੁਰੂ ਹੋ ਚੁੱਕੇ ਆ। ਸੋਮਾਲੀਆ ਦੀ ਜਿਹੜੀ ਇਕਨੋਮੀ ਆ ਕਹਿੰਦੇ ਵੀ ਇਸ ਮੌਕੇ ਕਾਫੀ ਜ਼ਿਆਦਾ ਹੁਣ ਸਟਰਗਲ ਕਰਨ ਲੱਗ ਗਈ ਆ, ਕਿਉਂਕਿ ਉੱਥੇ ਫਿਊਲ ਪ੍ਰਾਈਸਿਸ ਬੜੀ ਤੇਜ਼ੀ ਦੇ ਨਾਲ ਵਧੇ ਹੈਗੇ ਆ ਈਰਾਨ ਦੀ ਲੜਾਈ ਦੇ ਜਿਹੜਾ ਉਹ ਚੱਲਦੇ ਆ। ਸੋ ਸੋਮਾਲੀ ਵੀ ਖਾਸੇ ਜਿਹੜੇ ਆ ਉਹ ਕਹਿ ਲਓ ਵੀ ਨੁਕਸਾਨੇ ਜਿਹੜੇ ਇਸ ਦੇ ਵਿੱਚ ਗਏ ਆ। ਉੱਥੇ ਵੀ ਕਹਿੰਦੇ ਵੀ ਤੇਲ ਦੀਆਂ ਕੀਮਤਾਂ ਦੁੱਗਣੀਆਂ ਜਿਹੜੀਆਂ ਉਹ ਹੋ ਚੁੱਕੀਆਂ ਹੈਗੀਆਂ ਆ। ਕਿਸੇ ਟਾਈਮ ਦੇ ਉੱਤੇ 60 ਸੈਂਟ ਤੱਕ ਉੱਥੇ ਲੀਟਰ ਨੂੰ ਤੇਲ ਹੁੰਦਾ ਸੀ ਤੇ ਹੁਣ $1.5 ਤੋਂ ਉੱਤੇ ਉੱਥੇ ਕੀਮਤ ਆ ਉਹ ਆ ਚੁੱਕੀ ਹੈਗੀ ਆ। ਉਧਰ ਯੂਐਸ ਕਹਿੰਦੇ ਵੀ ਇਹ ਮੰਗ ਕਰ ਸਕਦਾ ਵੀ ਜਿਹੜੇ ਵੀ ਅਮਰੀਕਨਸ ਈਰਾਨ ਦੇ ਵਿੱਚ ਉਹਨਾਂ ਨੇ ਫੜੇ ਹੈਗੇ ਆ ਉਹਨਾਂ ਨੂੰ ਇਸ ਸੀਜ਼ ਫਾਇਰ ਜੇ ਅੱਗੇ ਕੰਟੀਨਿਊ ਹੁੰਦੀ ਆ, ਵਾਰ ਐਂਡ ਹੁੰਦੀ ਆ ਤੇ ਉਹਨਾਂ ਨੂੰ ਪੱਕਾ ਰਿਲੀਜ਼ ਜਿਹੜਾ ਆ ਈਰਾਨ ਵਾਲੇ ਕਰਨ। ਈਰਾਨ ਦਾ ਜਿਹੜਾ ਪਾਰਲੀਮੈਂਟ ਸਪੀਕਰ ਆ ਉਹਨਾਂ ਨੇ ਇੱਕ ਵਾਰੀ ਫਿਰ ਇਹ ਬਿਆਨ ਦਿੱਤਾ ਹੈ, ਕਹਿੰਦੇ ਵੀ ਲੈਬਨਾਨ ਦੇ ਵਿੱਚ ਸੀਜ਼ ਫਾਇਰ ਤੋਂ ਬਗੈਰ ਗੱਲਬਾਤ ਜਿਹੜੀ ਉਹ ਸ਼ੁਰੂ ਨਹੀਂ ਹੋ ਸਕਦੀ ਹੈਗੀ। ਸੋ ਇੱਥੇ ਜਿਹੜੀ ਆ ਇਹ ਸਿਚੁਏਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਉਧਰ ਪਾਕਿਸਤਾਨ ਦੀ ਮਿਲਟਰੀ ਨੇ ਕਿਹਾ ਵੀ ਉਹਨਾਂ ਨੇ 18 ਜਿਹੜੇ ਸੇਲਰਸ ਆ, ਮਛੁਆਰੇ ਆ ਕਹਿ ਲਓ ਵੀ ਨਾਰਥ ਅਰੇਬੀਅਨ ਸੀ ਚੋਂ ਉਹਨਾਂ ਨੂੰ ਬਚਾਇਆ ਹੈਗਾ ਆ। ਇੱਕ ਮਰਚੈਂਟ ਵੈਸਲ ਦੇ ਵਿੱਚ ਉਹ ਉੱਥੇ ਜਾ ਰਹੇ ਸੀ, ਸ਼ਾਇਦ ਮਛੁਆਰੇ ਨਹੀਂ ਕਵਾਂਗੇ, ਸੇਲਰਸ ਜਿਹੜੇ ਉਹ ਆਪਾਂ ਕਹਿੰਦੇ ਕ੍ਰਿਊ ਮੈਂਬਰ ਸੀਗੇ ਇੱਕ ਮਰਚੈਂਟ ਨੇਵੀ ਦੇ, ਜਿੱਦਾਂ ਕਹਿ ਦਿੰਦੇ ਹੁੰਦੇ ਆ ਜਹਾਜ਼ ਦੇ। ਸੋ ਪਾਕਿਸਤਾਨ ਦੀ ਮਿਲਟਰੀ ਨੇ ਕਿਹਾ ਵੀ ਗੋਲਡ ਆਟਮ ਕਰਕੇ ਇਹ ਜਿਹੜਾ ਸਮੁੰਦਰੀ ਜਹਾਜ਼ ਸੀਗਾ ਜਿਸ ਦੇ ਵਿੱਚ ਚਾਈਨਾ, ਬੰਗਲਾਦੇਸ਼ੀ, ਮਿਆਂਮਾਰ, ਵੀਅਤਨਾਮ ਤੇ ਇੰਡੋਨੇਸ਼ੀਆ ਮੂਲ ਦੇ ਜਿਹੜੇ ਲੋਕ ਆ ਉਹ ਸਫ਼ਰ ਕਰ ਰਹੇ ਸੀ। ਜੀ, ਅਗਲੀ ਖਬਰ ਜਿਹੜੀ ਸਾਂਝੀ ਕਰਨੀ ਆ ਰਾਜਕਨਵੀਰ ਸਿੰਘ ਜੀ, ਆਪਾਂ ਖਬਰ ਨਹੀਂ, ਆਪਾਂ ਥੋੜੇ ਵਿਊ ਪੁਆਇੰਟ ਇਹ ਦੇ ਸਕਦੇ ਹੈਗੇ ਆ। ਜਿਹੜੀ ਇਰਾਨ 'ਚ ਜੰਗ ਹੋ ਰਹੀ ਆ ਉਹਨੂੰ ਲੈ ਕੇ ਜੋ ਕੁਝ ਸਿੱਖ ਪੰਜਾਬ ਦੇ ਵਿੱਚ ਕਰ ਰਹੇ ਆ ਜਾਂ ਦਿੱਲੀ 'ਚ ਕਰ ਰਹੇ ਹੈਗੇ ਆ, ਉਹ ਉਹਨਾਂ ਨੂੰ ਸੋਚਣਾ ਚਾਹੀਦਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਜਦੋਂ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਮਡੂਰੋ ਨੂੰ ਚੱਕ ਕੇ ਇੱਥੇ ਲੈ ਆਏ ਸੀ ਤਾਂ ਕੁਛ ਜਿਹੜੇ ਕਾਮਰੇਡ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਅਮਰੀਕਾ ਦੇ ਅਗੇਂਸਟ। ਆਪਾਂ ਸਾਂਝੀ ਕੀਤੀ ਸੀ ਖਬਰ ਤੇ ਸਾਡੇ ਕਾਫੀ ਜਿਹੜੇ ਕਾਮਰੇਡ ਭਰਾ ਆ ਉਹ ਸਾਡੇ ਤੇ ਔਖੇ ਵੀ ਹੋਏ ਸੀ। ਉਸ ਤੋਂ ਬਾਅਦ ਦਿੱਲੀ ਦੇ ਕੁਝ ਸਿੱਖ ਜਿਹੜੇ ਆ ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਆ ਗੁਰਦੁਆਰਾ ਸਾਹਿਬ 'ਚ ਜਿਹੜਾ ਖਮੈਨੀ ਦਾ ਉਹਦਾ ਅਫਸੋਸ ਕੀਤਾ ਤੇ ਉਸ ਤੋਂ ਬਾਅਦ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਅਫਸੋਸ ਕੀਤਾ ਗਿਆ ਤੇ ਹੁਣ ਇਰਾਨ ਦਾ ਇੱਕ ਅੰਬੈਸੀ ਦਾ ਬੰਦਾ ਜਾ ਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਦਾ ਤੇ ਉਹ ਤੋਂ ਬਾਅਦ ਉੱਥੇ ਪ੍ਰੈਸ ਕਾਨਫਰੰਸ ਕਰਦਾ ਆ ਤੇ ਉਸ ਪ੍ਰੈਸ ਕਾਨਫਰੰਸ 'ਚ ਅਮਰੀਕਾ ਨੂੰ ਧਮਕੀ ਦਿੰਦਾ ਹੈ, ਕਹਿੰਦੇ ਵੀ ਅਮਰੀਕਾ ਵਾਲਿਆਂ ਦੇ ਅਸੀਂ ਫੱਟੇ ਚੱਕਤੇ ਤੇ ਆਉਣ ਵਾਲੇ ਸਮੇਂ 'ਚ ਪੂਰੀ ਤਰ੍ਹਾਂ ਜਿਹੜਾ ਆ ਉਹਨਾਂ ਨੂੰ ਚੱਕਾਂਗੇ। ਸੋ ਤੇ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਕੁਐਸਚਨ ਕਿਹਾ ਵੀ ਤੁਸੀਂ ਕਾਹਤੇ ਆਏ ਆ ਤੇ ਉਹ ਕਹਿੰਦੇ ਵੀ ਅਸੀਂ ਜਿਹੜਾ ਆ ਖਮੈਨੀ ਦੀ ਜਿਹੜੀ ਮੌਤ ਹੋਈ ਆ ਉਹਦੇ ਸਬੰਧ ਦੇ ਵਿੱਚ ਜਿਹੜੇ ਇੱਥੇ ਦੇ ਐਸਜੀਪੀਸੀ ਦੇ ਪ੍ਰਧਾਨ ਆ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਜਾਂ ਉਹਨਾਂ ਨੂੰ ਸੱਦਣ ਆਏ ਹੈਗੇ ਆ ਤੇ ਉਹ ਉੱਥੇ ਆਣ। ਹੁਣ ਜੇ ਸਾਰੇ ਕਾਸੇ ਨੂੰ ਦੇਖਿਆ ਜਾਵੇ ਵੀ ਜਿਹੜੇ ਬੰਦੇ ਦਿੱਲੀ ਜਿਹੜੇ ਇਰਾਨੀਅਨ ਅੰਬੈਸੀ ਦੇ ਸ਼੍ਰੀ ਦਰਬਾਰ ਸਾਹਿਬ ਗਏ ਸੀ ਉਹਨਾਂ ਦੇ ਨਾਲ ਇੱਕ ਭਾਰਤੀ ਏਜੰਸੀਆਂ ਦਾ ਬੰਦਾ ਰਵਿੰਦਰ ਸਿੰਘ ਰੋਬਨ ਨਾਮ ਦਾ ਬੰਦਾ ਆ, ਉਹ ਜਰਨਲਿਸਟ ਆ। ਸਾਰਿਆਂ ਨੂੰ ਪਤਾ ਵੀ ਉਹ ਇੰਟੈਲੀਜੈਂਸ ਲਈ ਕੰਮ ਕਰਦਾ ਆ ਤੇ ਉਹਦੀ ਤੁਸੀਂ ਫੋਟੋ ਆਮ ਦੇਖ ਸਕਦੇ ਆ। ਜਿਹੜਾ ਇਰਾਨ ਵਾਲਾ ਬੰਦਾ ਪੱਗ ਬੰਨ੍ਹ ਕੇ ਜਿਹੜਾ ਉੱਥੇ ਜਿਹੜਾ ਸਟੇਟਮੈਂਟ ਦੇ ਰਿਹਾ। ਜਿਹੜਾ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਆ ਉਹ ਸਾਰਿਆਂ ਦਾ ਸਾਂਝਾ ਆ ਤੇ ਪੂਰੀ ਦੁਨੀਆ ਨੂੰ ਜਿਹੜਾ ਸ਼ਾਂਤੀ ਦਾ ਸੁਨੇਹਾ ਦਿੰਦਾ ਆ। ਹੋਣਾ ਤਾਂ ਇਹ ਚਾਹੀਦਾ ਸੀ ਵੀ ਉੱਥੇ ਜਾ ਕੇ ਕਹਿੰਦੇ ਵੀ ਅਸੀਂ ਚਲੋ ਠੀਕ ਆ, ਧੰਨਵਾਦ ਕਰਨ ਆਏ ਆ ਦਰਬਾਰ ਸਾਹਿਬ ਵੀ ਲੜਾਈ ਖਤਮ ਹੋਈ ਹੈਗੀ ਆ ਤੇ ਸਾਰੀ ਦੁਨੀਆ 'ਚ ਸ਼ਾਂਤੀ ਹੋਣੀ ਚਾਹੀਦੀ ਆ। ਪਰ ਉੱਥੇ ਆ ਕੇ ਦਰਬਾਰ ਸਾਹਿਬ ਦੇ ਬਾਹਰ ਖੜ ਕੇ ਪ੍ਰੈਸ ਕਾਨਫਰੰਸ ਕਰਕੇ ਫਿਰ ਅਮਰੀਕਾ ਨੂੰ ਧਮਕੀ ਦੇਣੀ,
ਹੁਣ ਤੁਸੀਂ ਦੇਖੋ ਭਈ ਜਿਹੜਾ ਇੰਡੀਆ ਦੀ ਸਰਕਾਰ ਆ, ਉਹ ਤਾਂ ਸ਼ਰੇਆਮ ਇਜ਼ਰਾਈਲ ਦੇ ਨਾਲ ਇੱਕ ਦਿਨ ਪਹਿਲਾਂ ਲੜਾਈ ਜਦੋਂ ਸ਼ੁਰੂ ਹੋਈ ਸੀ, ਉੱਥੇ ਜਾ ਕੇ ਮੋਦੀ ਸਾਹਿਬ ਹੋਣੀ ਸਟੇਟਮੈਂਟ ਦੇ ਕੇ ਆਏ ਸੀ ਵੀ ਜੀ ਇਜ਼ਰਾਈਲ ਸਾਡਾ ਫਾਦਰਲੈਂਡ ਆ। ਇੰਡੀਆ ਦੀ ਕੋਈ ਵੀ ਜਿਹੜੀ ਟੌਪ ਦਾ ਲੀਡਰ ਆ, ਉਹ ਬੋਲ ਨਹੀਂ ਰਿਹਾ ਉਹਨਾਂ ਦੇ ਉਲਟ ਇਸ ਲੜਾਈ ਦੇ। ਇਹ Yeah. ਸਿੱਖਾਂ ਨੂੰ ਇਹਦੇ ਵਿੱਚ ਬਿਨਾਂ ਕਿਉਂ ਕਿਸੇ ਘੜੀਸਿਆ ਵਜ੍ਹਾ ਜਾ ਦੇ ਰਿਹਾ। ਘੜੀਸਿਆ ਜਾ ਰਿਹਾ ਜਾਂ ਕਿਉਂ ਉਹ ਵਿੱਚ ਫਸ ਰਹੇ ਹੈਗੇ ਆ। 1984 ਤੋਂ ਬਾਅਦ ਸਭ ਤੋਂ ਵੱਧ ਜੇ ਸਾਥ ਦਿੱਤਾ ਸਿੱਖਾਂ ਦਾ ਤਾਂ ਉਹ ਵੈਸਟਰਨ ਕੰਟਰੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ ਇਹਨਾਂ ਨੇ ਦਿੱਤਾ ਹੈਗਾ। ਕਿੰਨੇ ਕੁ ਸਿੱਖ ਜਿਹੜੇ ਆ ਉਹ 40-40, 50-50 ਲੱਖ ਡਾਲਰ ਲਾ ਕੇ ਬਾਰਡਰ ਕ੍ਰਾਸ ਕਰਕੇ ਈਰਾਨ ਚ ਗਏ ਹੈਗੇ ਆ। ਇਹ ਤੁਹਾਨੂੰ ਸੋਚਣਾ ਚਾਹੀਦਾ। ਜਿੰਨੇ ਸਿੱਖ ਲੱਖਾਂ ਦੇ ਹਿਸਾਬ ਨਾਲ ਅਮਰੀਕਾ ਚ ਆਏ ਆ, ਉਹਨਾਂ ਨੇ ਪੋਲੀਟੀਕਲ ਅਸਾਈਲਮ ਲਏ ਆ, ਉਹਨਾਂ ਨੇ ਮਿਹਨਤਾਂ ਕੀਤੀਆਂ, ਪਿੱਛੇ ਲੱਖਾਂ ਕਰੋੜਾਂ ਪੈਸੇ ਭੇਜੇ ਆ, ਕੋਠੀਆਂ, ਮਕਾਨ, ਸਾਰਾ ਕੁਝ ਬਣਾਇਆ। ਮੁੜ ਕੇ ਫਿਰ ਤੁਸੀਂ ਜਿਹੜੇ ਆ ਉਹ ਅਮਰੀਕਾ ਦੇ ਉਲਟ ਜਿਹੜਾ ਇਹ ਕਰ ਰਹੇ ਆ। ਕੱਲਾ ਅਮਰੀਕਾ ਦੇ ਉਲਟ ਨਹੀਂ, ਜਿਹੜੇ ਅਮਰੀਕਾ ਵਿੱਚ ਵੱਸਦੇ ਸਿੱਖ ਆ ਉਹਨਾਂ ਲਈ ਤੁਸੀਂ ਜਿਹੜੀ ਪ੍ਰੋਬਲਮ ਕ੍ਰੀਏਟ ਕਰ ਰਹੇ ਹੈਗੇ ਆ। ਇਹ 'ਚ ਕੋਈ ਸ਼ੱਕ ਨਹੀਂ, ਲੜਾਈ ਦੇ ਮਾਮਲੇ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਲੜਾਈ ਦੇ ਉਲਟ ਆ। ਇਹ ਤਾਂ ਵੀਅਤਨਾਮ ਵਾਰ ਵੇਲੇ ਵੀ ਸੀ। ਪਰ ਸਿੱਖਾਂ ਦਾ ਇਹਦੇ ਵਿੱਚ ਕੀ ਲੈਣਾ ਦੇਣਾ ਹੈਗਾ ਆ। ਲੜਾਈ ਤਾਂ ਚੱਲ ਰਹੀ ਇਰਾਨ ਦੀ ਤਾਂ ਅਮਰੀਕਾ ਦੀ। ਵੀ ਤੁਸੀਂ ਕਿੰਨੀ ਕੁ ਵੱਡੀ ਪਾਪੂਲੇਸ਼ਨ, ਨਾ ਤੁਹਾਡੇ ਕੋਲ ਤੁਹਾਡਾ ਕੋਈ ਮੁਲਕ ਆ, ਜਿਸ ਮੁਲਕ 'ਚ ਤੁਸੀਂ ਰਹਿੰਦੇ ਆ ਉਹਨਾਂ ਦੇ ਲੀਡਰ ਜਿਹੜੇ ਆ ਉਹ ਅਮਰੀਕਾ ਦੇ ਨਾਲ ਆ, ਉਹ ਇਜ਼ਰਾਈਲ ਦੇ ਨਾਲ ਆ, ਤੇ ਤੁਸੀਂ ਜਿਹੜਾ ਕਿਸੇ ਹੋਰ ਸਟੇਟ ਨੇ ਮਤਾ ਨਹੀਂ ਪਾਸ ਕੀਤਾ, ਪੰਜਾਬ ਸਟੇਟ ਨੇ ਮਤਾ ਪਾਸ ਕੀਤਾ। ਪਿਛਲੇ ਦਿਨਾਂ ਦੇ ਵਿੱਚ CIA ਦੇ ਇੱਕ ਸਾਬਕਾ ਅਧਿਕਾਰੀ ਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਜਿਹੜਾ ਕਨਿਸ਼ਕਾ ਦਾ ਜਹਾਜ਼ ਸੁੱਟਿਆ ਗਿਆ ਸੀ ਉਹਦੇ ਵਿੱਚ ਭਾਰਤ ਦਾ ਸਿੱਧਾ ਹੱਕ ਸੀ। ਅੱਜ ਤਾਈਂ ਸਿੱਖਾਂ ਨੂੰ ਜਿਹੜਾ ਬਲੇਮ ਕੀਤਾ ਜਾ ਰਿਹਾ, ਉਹ ਮੈਟਰ ਨਹੀਂ ਕਰਦਾ, ਚਾਹੇ ਉਹ ਅੰਮ੍ਰਿਤਧਾਰੀ ਆ, ਚਾਹੇ ਉਹ ਦਸਤਾਰਧਾਰੀ ਆ, ਚਾਹੇ ਉਹ ਮੁੰਨਾ ਆ, ਰਾਧਾ ਸੁਆਮੀ ਆ, ਕੋਈ ਵੀ ਆ, ਜਿਨ ਕੜਾ ਪਾਇਆ ਆ, ਜਿਹੜਾ ਵੀ ਪੰਜਾਬੀ ਆ ਉਹਦੇ ਤੇ ਬਲੇਮ ਲਾਉਂਦਾ ਸੀ। ਦੇਖੋ ਜੀ ਇਹਨਾਂ ਨੇ ਤਾਂ ਜਹਾਜ਼ ਸਿੱਟਤਾ, ਇਹਨਾਂ ਨੇ ਤਾਂ ਬੰਦੇ ਮਾਰ ਦਿੱਤੇ। ਉਹਦੇ ਬਾਰੇ ਤੁਸੀਂ ਕੋਈ ਸਟੇਟਮੈਂਟ ਨਹੀਂ ਜਾਰੀ ਕਰਦੇ ਹੈਗੇ। ਵੀ ਹੁਣ ਦੂਜੇ ਹੁਣ ਪਾਸੇ ਕਰੋ ਜਿਹੜੇ ਪ੍ਰਦਰਸ਼ਨ ਮੁਲਕ ਨੇ ਇੰਡੀਆ ਦੇ ਉਲਟ ਕਰਕੇ ਦਿਖਾਓ ਹੁਣ ਜਰਾ। ਬਿਲਕੁਲ, ਦੂਜੇ ਪਾਸੇ ਜਿਹੜੇ ਮੁਲਕ ਨੇ ਤੁਹਾਡੀ ਬਾਹ ਫੜੀ, ਜਦੋਂ ਤੁਹਾਨੂੰ ਘਰਾਂ ਚੋਂ ਕੱਢ ਕੇ ਮਾਰਿਆ ਜਾ ਰਿਹਾ ਸੀ, ਉਸ ਮੁਲਕ ਨੇ ਤੁਹਾਨੂੰ ਰਾਸ਼ੀ ਸੰਨ ਦਿੱਤੀ। ਇੱਥੇ ਜਿਹੜਾ ਤੁਸੀਂ ਕਿੰਨੇ ਅਮੀਰ ਸਿੱਖ ਆ, 20-20, 30-30 ਹਜ਼ਾਰ ਏਕੜ ਵਾਲੇ, ਕਿੰਨੇ ਟਰੱਕਾਂ ਵਾਲੇ ਆ, 1000-1000, 1500 ਵਾਲੇ, ਕਿੰਨੇ ਗੈਸ ਸਟੇਸ਼ਨਾਂ ਵਾਲੇ, ਹਜ਼ਾਰਾਂ ਵਾਲੇ, ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ। ਇਹ ਨਹੀਂ ਗੱਲ ਵੀ ਇੱਥੇ ਵੀ ਅਨਫੋਰਚੂਨੇਟ ਥਿੰਗਸ ਹੁੰਦੀਆਂ। ਜਦੋਂ ਓਕ ਕ੍ਰੀਕ 'ਚ ਹਮਲਾ ਹੋਇਆ ਸੀ, 7 ਸਿੱਖ ਮਾਰੇ ਗਏ ਸੀ, ਪੂਰੇ ਅਮਰੀਕਾ ਦੇ ਵਿੱਚ ਝੰਡੇ ਡਾਊਨ ਕੀਤੇ ਗਏ ਸੀ। ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਸਟੇਟਮੈਂਟਸ ਦਿੱਤੀਆਂ ਸੀਆਂ। ਪੂਰਾ ਇੱਥੇ ਦਾ ਮੀਡੀਆ ਸਿੱਖਾਂ ਦੇ ਨਾਲ ਸੀ ਵੀ ਤੁਹਾਡੇ ਨਾਲ ਧੱਕਾ ਹੋਇਆ ਹੈਗਾ। ਇੰਡੀਆ ਦੇ ਵਿੱਚ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ 1984 ਤੋਂ ਬਾਅਦ। ਅੱਜ ਤੱਕ ਕਿੰਨਿਆਂ ਕੁ ਨੇ ਜਿਹੜਾ ਆ ਉੱਥੇ ਦੇ ਝੰਡੇ ਡਾਊਨ ਕੀਤੇ, ਜਾਂ ਉਹਨਾਂ ਨੇ ਇਹ ਕਿਹਾ ਵੀ ਨਹੀਂ ਜੀ ਤੁਹਾਡੇ ਨਾਲ ਬਹੁਤ ਧੱਕਾ ਹੋਇਆ ਹੈਗਾ। ਚਿੱਟੀ ਸਿੰਘਪੁਰਾ ਦੇ ਵਿੱਚ ਜਦੋਂ 35 ਸਿੱਖਾਂ ਨੂੰ ਮਾਰਿਆ ਗਿਆ, ਭਾਰਤੀ ਸਰਕਾਰ ਨੇ ਇਹ ਕਿਹਾ ਮੁਸਲਮਾਨਾਂ ਨੇ ਮਾਰਤੇ ਜੀ ਉੱਥੇ ਦੇ ਜਿਹੜੇ ਖਾੜਕੂ ਆ। ਕਲਿੰਟਨ ਨੇ ਸਟੇਟਮੈਂਟ ਜਾਰੀ ਕੀਤੀ ਵੀ ਮੈਂ ਸਿੱਖਾਂ ਤੋਂ ਮਾਫੀ ਮੰਗਦਾ ਆ, ਮੈਂ ਜੇ ਨਾ ਜਾਂਦਾ ਤੇ ਕਹਿੰਦੇ ਵੀ ਸਿੱਖ ਉੱਥੇ ਮਰਨੇ ਨਹੀਂ ਸੀ। ਭਾਰਤੀ ਏਜੰਸੀਆਂ ਨੇ ਉਹ ਕਤਲ ਕੀਤੇ ਸੀ। ਅੱਜ ਤੱਕ ਕਿੰਨੇ ਕੁ ਲੋਕਾਂ ਨੇ ਜਿਹੜਾ ਆ ਉਹ ਤੁਹਾਡਾ ਸਾਥ ਦਿੱਤਾ। ਫਿਰ ਇਜ਼ਰਾਈਲ ਦੀ ਜੇ ਗੱਲ, ਇਰਾਨ ਦੀ ਗੱਲ ਕਰੀਏ, ਇਰਾਨ ਵਾਲੇ ਪੈਲਸਤੀਨੀਅਨ ਨੂੰ ਸਪੋਰਟ ਕਰਦੇ ਹੈਗੇ ਆ। ਮੈਂ ਸਾਰਾ 2-3 ਦਿਨ ਹੋ ਗਏ ਚੈਟ GPT ਸਾਰਾ ਕੁਝ ਜਿਹੜਾ ਸਰਚ ਮਾਰਿਆ ਵੀ ਕਿਤੇ ਇਰਾਨ ਦੀ ਸਰਕਾਰ ਨੇ ਜਾਂ ਇਰਾਨ ਦੇ ਲੀਡਰ ਨੇ 1984 ਦੇ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਤੇ ਹੋਰ ਜੈਨੋਸਾਈਡ ਹੋਇਆ, ਘਰਾਂ ਤੇ ਹਮਲੇ ਹੋਏ, ਉਹ ਤੋਂ ਬਾਅਦ ਜੋ ਨਵੰਬਰ ਜੈਨੋਸਾਈਡ ਹੋਇਆ, ਵੀ ਕੋਈ ਸਟੇਟਮੈਂਟ ਜਾਰੀ ਕੀਤੀ ਹੋਵੇ, ਕੋਈ ਸਟੇਟਮੈਂਟ ਨਹੀਂ ਸੀ। ਬਲਕਿ ਇਰਾਨ ਵਾਲੇ ਜਿਹੜੇ ਪੈਲਸਤੀਨੀਅਨ ਨੂੰ ਸਪੋਰਟ ਕਰਦੇ ਆ, ਜਿਹੜਾ ਉਹਨਾਂ ਦਾ ਲੀਡਰ ਯਾਸਰ ਅਰਾਫਾਤ ਸੀ, ਉਹਨੇ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ, ਬਹੁਤ ਵਧੀਆ ਕੀਤਾ ਤੁਸੀਂ ਜਿਹੜਾ ਸਿੱਖਾਂ ਦੀ ਜਿਹੜੀ ਇਹ ਮੂਵਮੈਂਟ ਆ ਉਹਨੂੰ ਜਿਹੜਾ ਖਤਮ ਕਰ ਦਿੱਤਾ ਤੇ ਉਹਨਾਂ ਦੇ ਉੱਤੇ ਅਟੈਕ ਕੀਤਾ ਹੈਗਾ, ਜਦ ਕਿ ਉਹ ਆਪ ਉਦਾਂ ਦੀ ਮੂਵਮੈਂਟ ਇੱਥੇ ਲੜ ਰਿਹਾ ਸੀਗਾ। ਸੋ ਇਹ ਸਮਝ ਨਹੀਂ ਆਉਂਦੀ ਵੀ ਜਿਹੜੇ ਉੱਥੇ ਸਿੱਖ ਬੈਠੇ ਆ, ਚਾਹੇ ਉਹ ਪੰਜਾਬ 'ਚ ਆ ਚਾਹੇ ਦਿੱਲੀ 'ਚ ਆ, ਉਹ ਕਾਹਤੇ ਨਹੀਂ ਸੋਚਦੇ ਵੀ ਭਾਈ ਤੁਹਾਡੇ ਜਿਹੜੇ ਬਾਹਰ ਬੈਠੇ ਹੈਗੇ ਆ ਸਿੱਖ, ਉਹਨਾਂ ਨੂੰ ਤੁਸੀਂ ਬਲੀ ਨਾਲੇ ਤੁਸੀਂ ਦੇਖੋ ਹੁਣ ਦੇਖੋ ਹਰਜੋਤ ਸਿੰਘ ਜੀ, ਆਪਾਂ ਨਹੀਂ ਏਦਾਂ ਚੋਂ ਦੇਖਿਆ ਵੀ ਕਿਸੇ ਨੇ ਰੂਸ ਦੇ ਖਿਲਾਫ ਕੀਤਾ ਹੋਵੇ। ਵੀ ਯੂਕਰੇਨ ਦੇ ਵਿੱਚ 4 ਸਾਲ ਹੋ ਗਏ ਲੜਦਿਆਂ ਨੂੰ, ਕਿਤੇ ਰੂਸ ਦਾ ਵਿਰੋਧ ਇਹਨਾਂ ਨੇ ਕੀਤਾ ਹੋਵੇ, ਕਹਿਣ ਵੀ ਧੱਕਾ ਕਰਦਾ ਜੀ ਇਹਨਾਂ ਨੇ ਬਹੁਤ, ਉਦੋਂ ਕੋਈ ਵਿਰੋਧ ਨਹੀਂ, ਉਦੋਂ ਜਿਹੜਾ ਉਹ ਕੋਈ ਕੁਛ ਨਹੀਂ। ਜਦੋਂ ਕੋਈ ਲੈਣਾ, ਹਾਂ ਦੇਖੋ ਸਿਧਾਂਤਕ ਤੌਰ ਦੇ ਉੱਤੇ ਗੱਲ ਕਰਨੀ ਇੱਕ ਡਿਫਰੈਂਟ ਜਿਹੜਾ ਆ ਵੀ ਹਾਂ ਧੱਕਾ ਹੋ ਰਿਹਾ, ਧੱਕੇ ਨੂੰ ਧੱਕਾ ਤੁਸੀਂ ਕਹਿ ਸਕਦੇ ਆ ਵੀ ਹਾਂ ਜੀ ਉਹਨਾਂ ਦੇ ਨਾਲ ਬਗੈਰ ਮਤਲਬ ਤੋਂ ਇਦਾਂ ਕਰ ਰਹੇ ਸੀ, ਉਹ ਹੋ ਰਿਹਾ ਸੀਗਾ।
ਉਹ ਇੱਕ ਡਿਫਰੈਂਟ ਜਿਹੜੀ ਗੱਲ ਆ ਤੁਸੀਂ ਸਿਧਾਂਤਕ ਤੌਰ ਦੇ ਉੱਤੇ, ਪਰ ਤੁਸੀਂ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਸਿਰ ਬਾਕੀ ਜਿਹੜੇ ਖਾਸ ਕਰਕੇ ਹੋਰ ਥਾਵਾਂ ਦੇ ਉੱਤੇ ਆ, ਉਹ ਉਹਨਾਂ ਨੂੰ ਸੌਫਟ ਟਾਰਗੇਟ ਬਣਾ ਰਹੇ ਆ। ਅਮਰੀਕਾ ਦੇ ਇੱਕ ਐਂਬੈਸਡਰ ਦੀ ਇੰਟਰਵਿਊ ਕਰ ਰਹੀ ਸੀ ਉੱਥੇ, ਜਿਹੜੀ ANI ਵਾਲੀ ਆ ਕੋਈ ਬੀਬੀ, ਮੈਨੂੰ ਨਾਂ ਉਹ ਬੀਬੀ ਦਾ ਭੁੱਲ ਗਿਆ। ਉਹਨੇ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਬੜਾ ਉਹਨੂੰ ਸਵਾਲ ਰਗੜ ਕੇ ਜਿਹੜਾ ਉਹ ਪੁੱਛਿਆ ਵੀ ਤੁਸੀਂ ਟੋਨ ਡੈਫ ਕਿਉਂ ਆ। ਆਈ ਥਿੰਕ ਐਰਿਕ ਗਾਰਸੈਟੀ ਸੀਗੇ ਅੰਬੈਸਡਰ ਜਿਹੜੇ ਉਸ ਟਾਈਮ ਦੇ ਉੱਤੇ ਆ, ਕੁਝ ਕੁ ਸਾਲ ਪਹਿਲਾਂ ਦੀ ਜਿਹੜੀ ਇਹ ਗੱਲ ਆ। ਉਹ ਜਾ ਕੇ ਤੁਸੀਂ ਉਹਨੂੰ ਦੇਖ ਵੀ ਸਕਦੇ ਆ ਉਸ ਕਲਿੱਪ ਨੂੰ, ਨਹੀਂ ਤਾਂ ਆਪਾਂ ਆਹ ਵਾਲੇ ਦੇ ਵਿੱਚ ਜਦੋਂ ਕੱਟ ਕੇ ਲਾਈ ਖਬਰ ਤਾਂ ਉਹਦੇ ਵਿੱਚ ਲਾ ਵੀ ਦੇਵਾਂਗੇ। ਐਰਿਕ ਗਾਰਸੈਟੀ ਨੂੰ ਕਹਿੰਦੇ ਵੀ ਤੁਸੀਂ ਟੋਨ ਡੈਫ ਆ, ਤੁਸੀਂ ਖਾਲਿਸਤਾਨੀਆਂ ਦੇ ਖਿਲਾਫ ਕੁਛ ਕਰਦੇ ਨਹੀਂ ਆ, ਇਹ ਹੈ ਉਹ ਹੈ। ਐਰਿਕ ਗਾਰਸੈਟੀ ਦਾ 2 ਟੁਕ ਜਵਾਬ ਸੀਗਾ, ਉਸਨੂੰ ਆਪਾਂ ਉਦੋਂ ਵੀ ਗੱਲ ਕੀਤੀ ਸੀਗੀ, ਹੁਣ ਆਪਾਂ ਦੁਬਾਰਾ ਚੇਤਾ ਕਰਾ ਦਿੰਨੇ ਆ। ਅਮਰੀਕੀ ਜਿਹੜਾ ਰਾਜਦੂਤ ਆ ਉਸਨੇ ਇਹ ਕਿਹਾ ਸੀਗਾ ਵੀ ਕਹਿੰਦਾ ਵੀ ਮੈਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਜਾਣਦਾ, ਕਹਿੰਦਾ ਵੀ ਸਾਨੂੰ ਨਹੀਂ ਪਤਾ ਭਲਾ ਕੀ ਹੋਇਆ ਸੀਗਾ ਦਿੱਲੀ 'ਚ, ਕਹਿੰਦੇ ਵੀ ਜਿੱਥੇ ਆਪਾਂ ਬੈਠੇ ਆ ਜਿਸ ਤਰੀਕੇ ਦੇ ਨਾਲ ਉੱਥੇ ਕੋਹ ਕੇ ਮਾਰੇ ਗਏ ਸੀਗੇ ਅਸੈਸੀਨੇਸ਼ਨ ਇੰਦਰਾ ਗਾਂਧੀ ਦੀ ਤੋਂ ਬਾਅਦ ਦੇ ਵਿੱਚ, ਕਹਿੰਦਾ ਵੀ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਉਹ ਉਜੜ ਗਏ ਆ। ਕਹਿੰਦੇ ਵੀ ਨੋ what happened in Delhi after that। ਸੋ ਉਹ ਬੇਸਿਕਲੀ ਉਹ ਤਾਂ ਉਹਨੂੰ ਪੱਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ, ਪਰ ਅੱਗੋਂ ਉਹਨੂੰ ਸਿੱਧਾ ਜਿਹੜਾ ਉਹ ਜਵਾਬ ਮਿਲਿਆ ਵੀ ਸਾਨੂੰ ਪਤਾ ਆ ਵੀ ਤੁਸੀਂ ਉੱਥੇ ਕੀ ਕੀਤਾ ਜਿਹੜਾ ਉਹ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਈ ਵਾਰੀ ਜਦੋਂ ਆਪਣੀ ਲੜਾਈ ਨਾ ਹੋਵੇ, ਜ਼ਰੂਰੀ ਨਹੀਂ ਹੁੰਦਾ ਵੀ ਲੜਾਈ 'ਚ ਛਾਲ ਮਾਰ ਕੇ ਤੇ ਕਹੀਏ ਵੀ ਆਓ ਤੁਹਾਡੀ ਅਸੀਂ ਜਾਂ ਇੱਧਰਲੇ ਪਾਸੇ ਖੜ ਜਾਓ ਜਾਂ ਉੱਧਰਲੇ ਪਾਸੇ ਖੜ ਜਾਓ। ਕਈ ਵਾਰੀ ਦੂਰੋਂ ਹੀ ਦੇਖਣ ਦੀ ਜਿਹੜੀ ਉਹ ਗੱਲ ਹੁੰਦੀ ਆ। ਸਿੱਖਾਂ ਨੂੰ ਜਦੋਂ ਇਹ ਦੇਖੋ ਵੈਸਟਰਨ ਮੀਡੀਆ, ਵੈਸਟਰਨ ਜਿਹੜੀ ਸਿਵਲਾਈਜੇਸ਼ਨ ਆ ਜਾਂ ਜਿਹੜੇ ਵੈਸਟਰਨ ਕੰਟਰੀਜ਼ ਆ, ਇਹਨਾਂ ਦੇ ਪੈਂਤੜਿਆਂ ਨੂੰ ਆਪਾਂ ਨੂੰ ਵੀ ਸਮਝਣਾ ਪੈਣਾ ਆ। ਉਹ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹ ਯੂਜ਼ ਕਰਦੇ ਨੇ, ਥਰੋ ਕਰਦੇ ਨੇ, ਇਹ ਹੁੰਦਾ ਹੀ ਆਇਆ ਆ। ਤਗੜੇ ਦੇ ਨਾਲ ਜਦੋਂ ਤੁਸੀਂ ਯਾਰੀ ਲਾਉਂਦੇ ਹੋ ਉਹ ਅਕਸਰ ਇਦਾਂ ਕਰਦਾ ਹੁੰਦਾ ਆ। ਪਰ ਇਹ ਆ ਵੀ ਆਪ ਨੂੰ ਵੀ ਸਿਆਣਪ ਜਿਹੜੀ ਉਹ ਵਰਤਣੀ ਜਿਹੜੀ ਉਹ ਚਾਹੀਦੀ ਆ, ਵੀ ਜੇ ਉਹ ਤੁਹਾਨੂੰ ਵਰਤ ਲਿਆ ਆ ਤੇ ਤੁਸੀਂ ਉਹਨੂੰ ਕਿੱਦਾਂ ਜਿਹੜਾ ਉਹ ਯੂਜ਼ ਕਰ ਸਕਦੇ ਆ। ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਜਾਣਾ ਹੈਗਾ ਆ। ਇਹ ਦੇਖੋ ਹਰਜੋਤ ਸਿੰਘ ਜੀ ਉਦੋਂ ਸ਼ੁਰੂ ਹੋਇਆ ਜਦੋਂ ਤਰਨਜੀਤ ਸੰਧੂ ਨੂੰ ਦਿੱਲੀ ਦਾ ਲਾਇਆ ਗਿਆ ਗਵਰਨਰ। ਬਿਲਕੁਲ ਦਿੱਲੀ ਦੇ ਵਿੱਚ ਪਹਿਲਾਂ ਜਿਹੜੀਆਂ ਆ ਉੱਥੇ ਉਹਨਾਂ ਦੇ ਈਰਾਨ ਦੇ ਕਹਿ ਲਓ ਵੀ ਐਮਬੈਸੀ 'ਚ ਇਹਨਾਂ ਨੇ ਉਹ ਘਲਾਏ, ਸਿੱਖ ਘਲਾਏ, ਤੇ ਹੁਣ ਉਹਨਾਂ ਨੂੰ ਉਧਰੋਂ ਇੱਧਰ ਦਿੱਲੀ ਨੂੰ ਘਲਾਇਆ, ਦਿੱਲੀੋਂ ਇੱਥੇ ਅੰਮ੍ਰਿਤਸਰ ਸਾਹਿਬ ਘਲਾਇਆ। ਤਰਨਜੀਤ ਸੰਧੂ ਆ ਜਿਹਦੇ ਟਾਈਮ ਦੇ ਉੱਤੇ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ ਕੈਨੇਡਾ 'ਚ। ਤਰਨਜੀਤ ਸੰਧੂ ਇੱਥੇ ਦੇ ਅੰਬੈਸਡਰ ਸੀ ਤੇ ਇੱਥੇ ਦੇ ਸਿੱਖਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਹੋਈ ਹੈਗੀ ਆ। ਪ੍ਰੋਮਿਨੈਂਟ ਜਿਹੜੇ ਆ, ਇਹ ਲੱਗਦਾ ਨਹੀਂ ਵੀ ਉਹਨੂੰ ਨਾ ਪਤਾ ਹੋਊਗਾ ਜਿਹੜਾ ਇੱਥੇ ਦਾ ਇੱਧਰ ਦਾ ਸ਼ਰੇਆਮ ਜਿਹੜੀ ਹਰਜੋਤ ਸਿੰਘ ਜੀ ਬਦਬੂ ਆ ਰਹੀ ਹੈ ਇਹਦੇ ਵਿੱਚ, ਵੀ ਇਹ ਤਾਂ ਟੋਟਲੀ ਸਟੇਟ ਸਪਾਂਸਰਡ ਜਿਹੜਾ ਇਹ ਕੰਮ ਜਿਹੜਾ ਉਹ ਚੱਲ ਰਿਹਾ ਆ, ਵੀ ਇੱਕ ਤਰੀਕੇ ਦੇ ਨਾਲ ਵੀ ਸਿੱਖਾਂ ਦੇ ਉੱਤੇ ਟਾਰਗੇਟ ਜਿਹੜਾ ਉਹ ਲਾਇਆ ਜਾ ਸਕੇ, ਸਿੱਖਾਂ ਨੂੰ ਧੱਕੇ ਦੇ ਨਾਲ ਇਸ ਲੜਾਈ ਦਾ ਹਿੱਸਾ ਜਿਹੜਾ ਉਹ ਬਣਾਇਆ ਜਾ ਸਕੇ। ਕਿਉਂਕਿ ਜਿਹੜੀ ਮੈਂ ਗੱਲ ਕਹੀ ਸੀ ਨਾ ਪਹਿਲਾਂ ਵੀ ਸਟੇਟ ਆਫ ਵਾਰ, ਆਰਟ ਆਫ ਵਾਰ ਦੇ ਵਿੱਚ ਜਿਹੜੀ ਕਿਤਾਬ 'ਚ ਆ ਨਾ ਵੀ ਉਹ ਕਹਿੰਦੇ ਹੁੰਦੇ ਵੀ ਆਪਣੇ ਦੁਸ਼ਮਣ ਨੂੰ ਕਦੀ ਵੀ ਵਿਹਲਾ ਨਾ ਬਹਿਣ ਦਿਓ। ਸੋ ਉਹਨਾਂ ਨੇ ਜਿਹੜੇ ਭਾਰਤੀ ਸਟੇਟ ਆ ਉਹ ਆਪਾਂ ਨੂੰ ਦੁਸ਼ਮਣ ਹੀ ਮੰਨਦੀ ਆ। ਇਹ ਭੁੱਲ ਜਾਓ ਵੀ ਉਹ ਤੁਹਾਡੇ ਕੋਈ ਸਕੇ ਨੇ ਜਾਂ ਸਾਥੀ ਨੇ ਜਾਂ ਉਹਨਾਂ ਨੇ ਕਦੀ ਤੁਹਾਡਾ ਸਾਥ ਜਿਹੜਾ ਉਹ ਦੇਣਾ ਆ। ਉਹ ਤੁਹਾਨੂੰ ਦੁਸ਼ਮਣ ਹੀ ਮੰਨਦੀ ਆ। ਤੁਹਾਨੂੰ ਹਮੇਸ਼ਾ ਹੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਬਿਜ਼ੀ ਰੱਖਣਾ ਆ ਤਾਂ ਜੋ ਤੁਹਾਡੀ ਕੌਮ ਦੇ ਰਿਸੋਰਸਿਸ, ਤੁਹਾਡਾ ਜਿਹੜਾ ਇੰਟੈਲੈਕਟ, ਤੁਹਾਡੇ ਜਿਹੜੇ ਬੁੱਧੀਜੀਵੀ ਉਹ ਆਪਸ ਦੇ ਵਿੱਚ ਭਿੜਦੇ ਰਹਿਣ, ਆਪਸ ਦੇ ਵਿੱਚ ਜਿਹੜੇ ਉਹ ਲੜਦੇ ਰਹਿਣ ਤੇ ਅਸੀਂ ਆਪਣਾ ਕੰਮ ਜਿਹੜਾ ਉਹ ਕਰਦੇ ਰਹੀਏ। ਸੋ ਸਿੱਖਾਂ ਨੂੰ ਸਹਿਰਦਤਾ ਦੇ ਨਾਲ ਸੋਚਦੇ ਹੋਏ, ਜਿੱਥੇ ਆਪਣੀ ਕੋਈ ਲੜਾਈ ਨਹੀਂ ਆ, ਜ਼ਰੂਰੀ ਨਹੀਂ ਹੁੰਦਾ ਵੀ ਉੱਥੇ ਜਾ ਕੇ ਆਪਣੀ ਲੱਤ ਜਿਹੜੀ ਉਹ ਫਸਾਉਣ ਦੀ ਜਿਹੜੀ ਉਹ ਜ਼ਰੂਰਤ ਆ। ਜੇ ਤਾਂ ਦੇਖੋ ਉਹਨਾਂ ਨੇ ਸਾਰਿਆਂ ਨੂੰ ਸੱਦਿਆ ਫਿਰ ਤਾਂ ਕੋਈ ਹਰਜ ਨਹੀਂ, ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ। ਪਰ ਜੇ ਸਿਰਫ ਕੱਲਾ ਤੁਹਾਨੂੰ ਹੀ ਸੱਦ ਰਹੇ ਤੇ ਬਾਕੀਆਂ ਨੂੰ ਨਹੀਂ ਸੱਦ ਰਹੇ, ਫਿਰ ਇੱਥੇ ਜਿਹੜੀ ਆਪਣੀ ਸਮਝ ਬੂਝ ਦਾ ਹੈ ਕਿ ਨਾ ਤੁਹਾਡਾ ਮੁਲਕ ਆ ਕੋਈ, ਨਾ ਕੋਈ ਲੈਣਾ ਨਹੀਂ ਦੇਣਾ ਤੁਸੀਂ ਨਹੀਂ, ਮਤਲਬ ਚਲੋ ਜੇ ਤੁਸੀਂ ਹੋਰ ਸੂਬਿਆਂ 'ਚ ਵੀ ਉਹ ਜੇ ਗਿਆ ਹੋਵੇ, ਹੋਰ ਧਾਰਮਿਕ ਲੋਕਾਂ ਨੂੰ ਉਹਨਾਂ ਨੇ ਕਿਹਾ ਹੋਵੇ, ਫਿਰ ਤਾਂ ਗੱਲ ਸਮਝ ਆਉਂਦੀ ਆ। ਪਰ ਉਹ ਸਿਰਫ ਤੇ ਸਿਰਫ ਤੁਹਾਡੇ ਉੱਤੇ ਆ ਕੇ ਜਿਹੜਾ ਉਹ ਕਰ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ, ਬਰੀਕੀ ਦੇ ਵਿੱਚ ਜਿਹੜਾ ਉਹ ਜਾਣਾ ਆਪਾਂ ਨੂੰ ਜ਼ਰੂਰ ਚਾਹੀਦਾ ਹੈਗਾ। ਸੋ ਜਿਹੜੇ ਬਾਹਰ ਵਸਦੇ ਸਿੱਖ ਆ ਉਹਨਾਂ ਨੂੰ ਜ਼ਰੂਰ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ, ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਉਹਨਾਂ ਨੂੰ ਕਾਲਾਂ ਕਰਨੀਆਂ ਚਾਹੀਦੀਆਂ ਵੀ ਬਿਲਕੁਲ ਜਿਹੜੇ ਤੁਸੀਂ ਫੈਸਲੇ ਲੈਣੇ ਆ ਉਹ ਬੜੇ ਇਤਿਹਾਸਿਕ ਅਹਿਮੀਅਤ ਰੱਖਦੇ ਹੈਗੇ ਆ। ਈਰਾਨ ਦੇ ਜਿਹੜਾ ਵਫਦ ਉੱਥੇ ਗਿਆ ਉਹਦਾ ਸਵਾਗਤ ਕਰਨਾ ਬਣਦਾ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ।
ਸਨਮਾਨਿਤ ਉਹਨਾਂ ਨੂੰ ਕਰ ਸਕਦੇ ਹਾਂ ਸਿੱਖ ਪਰੰਪਰਾ ਦੇ ਅਨੁਸਾਰ, ਸਹੀ ਹੋ ਸਕਦਾ ਹੈ। ਪਰ ਉਹਨਾਂ ਦੇ ਸੱਦੇ ਨੂੰ ਸਵੀਕਾਰ ਕਰਨਾ ਉਹ ਇੱਕ ਬਿਲਕੁਲ ਅਲੱਗ ਮਾਮਲਾ ਹੈਗਾ ਆ। ਕਮੇਟੀ ਨੂੰ ਇਹ ਸਮਝਣ ਦੀ ਲੋੜ ਆ ਵੀ ਉਹ ਕਿਸ ਮਕਸਦ ਲਈ ਆਇਆ, ਵੀ ਸਭ ਕੁਝ ਹਰ ਇਹਦੇ ਪਿੱਛੇ ਜਿਹੜਾ ਕੀ ਚੱਲ ਰਿਹਾ ਹੈਗਾ ਇਸ ਮਾਮਲੇ ਦੇ ਉੱਤੇ। ਕਹਿੰਦੇ ਵੀ ਸਿੱਖ ਬੁੱਧੀਜੀਵੀਆਂ ਤੇ ਸਾਬਕਾ ਡਿਪਲੋਮੇਟ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਮਾਹਰਾਂ ਦੀ ਜਿਹੜੀ ਸਲਾਹ ਲੈਣੀ ਚਾਹੀਦੀ ਹੈਗੀ ਆ। ਸ਼੍ਰੋਮਣੀ ਕਮੇਟੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਹ ਉਹਨਾਂ ਦਾ ਜਿਹੜਾ ਆ ਜਿਹੜਾ ਜੇ ਉਹਨਾਂ ਨਾਲ ਦਰਦ ਹੈਗਾ ਆ ਤੇ ਉਹ ਮਨੁੱਖੀ ਆਧਾਰ ਦੇ ਉੱਤੇ ਆ, ਇਨਸਾਨੀਅਤ ਦੇ ਤੌਰ ਤੇ, ਨਾ ਕਿ ਜਿਹੜਾ ਕਿਸੇ ਦੇਸ਼ ਦੀ ਸਿਆਸੀ ਜਾਂ ਜੰਗੀ ਏਜੰਡੇ ਦੇ ਉੱਤੇ। ਸੋ ਇਹ ਬਹੁਤ ਜ਼ਰੂਰੀ ਹੈਗਾ ਆ। ਆਪਾਂ ਜਾਂ ਤਾਂ ਫਿਰ ਹਰਜੋਤ ਸਿੰਘ ਜੀ ਸਟੇਟਮੈਂਟ ਜਾਰੀ ਕਰਨ ਵੀ ਅਸੀਂ ਸਿੱਖਾਂ ਨੂੰ, ਪੰਜਾਬ ਨੂੰ ਇੱਕ ਵੱਖਰਾ ਰਾਜ ਮੰਨਦੇ ਹਾਂ, ਵੱਖਰਾ ਮੁਲਕ ਮੰਨਦੇ ਹਾਂ, ਜਾਂ ਫਿਰ ਇਦਾਂ ਕਹਿਣ ਵੀ ਅਸੀਂ ਇਹਨਾਂ ਦੇ ਨਾਲ ਡਿਪਲੋਮੈਟਿਕ ਸੰਬੰਧ ਜਿਹੜੇ ਉਹ ਬਣਾਉਣਾ ਚਾਹੁੰਦੇ ਆ। ਫਿਰ ਜਾਂ ਤਾਂ ਨਿਤਾਰਾ ਕਰੋ, ਰਹਿਣਾ ਤੁਸੀਂ ਵੀ ਆ ਉਹ ਉਧਰ ਉਹਨਾਂ ਦੇ ਸ਼ਾਬਹਾਰ ਜਿਹੜੇ ਪੋਰਟ ਆ ਉਹਨਾਂ ਦੇ ਨਾਲ ਤੇਲ ਵੀ ਵੇਚੀ ਜਾਣਾ ਇਹਨਾਂ ਨੂੰ, ਤੇ ਮੋਢੇ ਤੇ ਰੱਖ ਕੇ ਬੰਦੂਕ ਸਾਡੇ ਚਲਾਈ ਜਾਣੀ ਆ। ਸੋ ਇਹ ਸਿੱਖਾਂ ਨੂੰ ਵੀ ਆਪਣੇ ਮੋਢੇ ਜਿਹੜੇ ਆ ਉਹ ਕਿੱਦਾਂ ਯੂਜ਼ ਕਰਾਉਣੇ ਆ ਉਹ ਮਾੜਾ ਜਿਹਾ ਦੇਖਣਾ ਚਾਹੀਦਾ ਹੈਗਾ ਜੀ। ਸੋ ਬਿਲਕੁਲ ਇੱਥੇ ਹੁਣ ਬਹੁਤ ਸਾਰਿਆਂ ਨੇ ਇਹ ਕਹਿਣਾ ਵੀ ਦੇਖੋ ਜੀ ਇਹ ਇੰਡੀਆ ਵਾਲਿਆਂ ਨੂੰ ਜਾਂ ਪੰਜਾਬ 'ਚ ਜਿਹੜੇ ਹੈਗੇ ਆ ਉਹਨਾਂ ਨੂੰ ਭੰਡਦੇ ਆ। ਹਾਲ ਇੱਥੇ ਵੀ ਇਹੀ ਆ। ਅਮਰੀਕਾ ਦੇ ਵਿੱਚ ਮੇਰੀ ਬਹੁਤ ਸਾਰੇ ਗੁਰੂ ਘਰਾਂ ਦੇ ਕਮੇਟੀਆਂ ਨਾਲ ਵੀ ਗੱਲਬਾਤ ਹੋਈ ਆ, ਜਦੋਂ ਇੱਥੇ ਮੰਦਿਰਾਂ ਦੇ ਉੱਤੇ ਜਿਹੜੀ ਗ੍ਰੈਫਿਟੀ ਲਿਖੀ ਗਈ ਸੀ ਵੀ ਤੁਸੀਂ ਇਨਾਮ ਰੱਖੋ, ਤੁਸੀਂ ਜਿਹੜੇ ਆਪਣੇ ਕਾਂਗਰਸਮੈਨਾਂ ਨੂੰ, ਜਿਹੜੇ ਮੇਅਰ ਆ ਸਿਟੀ, ਉਹਨਾਂ ਨੂੰ ਕਹੋ ਵੀ ਇਨਵੈਸਟੀਗੇਟ ਕਰੋ। ਜਿਸ ਤਰ੍ਹਾਂ ਹੁਣ ਦੇਖੋ CIA ਵਾਲੇ ਕਹਿ ਰਹੇ ਵੀ ਜਹਾਜ਼ ਵੀ ਇਹਨਾਂ ਨੇ ਸਿੱਟਿਆ ਸੀ। ਆਸਟ੍ਰੇਲੀਆ ਦੇ ਵਿੱਚ ਉਹੀ ਕੁਛ ਹਿੰਦੂ ਲੋਕ ਜਿਹੜੇ ਫੜੇ ਗਏ ਸੀ, ਜਿਹੜੇ ਲਿਖ ਰਹੇ ਸੀ ਮੰਦਿਰਾਂ ਦੇ ਉੱਤੇ ਵਾਲੇ। ਇੱਥੇ ਵੀ ਆ, ਕਿਉਂਕਿ ਕੋਈ ਵੀ ਸਿੱਖ ਅਜਿਹਾ ਨਹੀਂ ਹੋ ਸਕਦਾ ਜਿਹੜਾ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਕਿਸੇ ਤਰ੍ਹਾਂ ਦੀ ਵੀ ਸ਼ਰਾਰਤ ਕਰੇ। ਇਹ ਸਿੱਖ ਇਦਾਂ ਦੀ ਕੌਮ ਆ ਜਿਹੜੀ ਕਦੇ ਵੀ ਕਿਸੇ ਨੂੰ, ਕਿਸੇ ਧਾਰਮਿਕ ਸਥਾਨ ਨੂੰ ਸਿੱਖ ਦੇ ਬਹਿਰੂਪੀਏ ਤੌਰ ਤੇ ਬੰਦੇ ਉਹਨਾਂ ਨੂੰ ਫਰੇਮ ਕਰਨ ਲਈ ਕਰ ਸਕਦੇ ਆ। ਸੋ ਇੱਥੇ ਵਾਲੇ ਵੀ ਚੁੱਪ ਚੁਪੀਤੇ ਬੈਠੇ ਰਹੇ, ਵੀ ਡਰਦੇ ਰਹਿੰਦੇ ਸ਼ਾਇਦ ਇਲੈਕਸ਼ਨਾਂ 'ਚ ਸਾਡੇ ਨਾਲ ਦੂਜੀ ਪਾਰਟੀ ਵਾਲਿਆਂ ਨੇ ਕੀ ਕਰ ਦੇਣਾ। ਕਿਸੇ ਨੇ ਕੋਈ ਇਨਾਮ ਨਹੀਂ ਰੱਖਿਆ, ਕੁਛ ਨਹੀਂ ਰੱਖਿਆ। ਜੇ ਅਮਰੀਕਾ ਵਾਲੇ ਜਾਂ ਉੱਥੇ ਜਾ ਕੇ ਇਰਾਨ 'ਚ ਕਿਤੇ ਬੰਦਾ ਵੀ ਕਿੱਥੇ ਰਹਿੰਦਾ ਆ ਉਹ ਲੱਭ ਕੇ ਉਹਨੂੰ ਜਿਹੜਾ ਚੱਕ ਸਕਦੇ ਆ, ਵੈਨਜ਼ੂਏਲਾ ਦਾ ਚੱਕ ਕੇ ਲਿਆ ਸਕਦੇ, ਤਾਂ ਇੱਥੇ ਅਮਰੀਕਾ ਦੇ ਵਿੱਚ ਜਿਹੜੀਆਂ ਘਟਨਾਵਾਂ ਇਦਾਂ ਦੀਆਂ ਹੋ ਰਹੀਆਂ ਉਹ ਨਹੀਂ ਕਿਤੇ ਸਰਚ ਕਰ ਸਕਦੇ ਹੈਗੇ, ਉਹ ਨਹੀਂ ਉਹਨਾਂ ਨੂੰ ਫੜ ਸਕਦੇ। ਸੋ ਇੱਥੇ ਵੀ ਜਿਹੜੇ ਸਿੱਖ ਆ ਉਹ ਬਹੁਤ ਅਵੇਸਲੇ ਹੈਗੇ ਆ, ਪਰ ਜਿਹੜੇ ਲੌਂਗ ਟਰਮ ਦੇ ਵਿੱਚ ਜਿਹੜੇ ਰਿਜ਼ਲਟ ਆਣੇ ਆ ਨਾ ਉਹ ਬਹੁਤ ਮਾੜੇ ਹੋਣੇ ਹੈਗੇ ਆ। ਸੋ ਹੁਣ ਜਿਹੜੇ ਇਰਾਨੀਅਨ ਡੈਲੀਗੇਸ਼ਨ ਉੱਥੇ ਗਿਆ, ਇੰਡੀਆ ਦਾ ਮੀਡੀਆ ਇੰਨਾ ਸ਼ੈਤਾਨ ਆ, ਉਹਨਾਂ ਨੇ ਪੂਰਾ ਸਾਰੇ ਚੈਨਲਾਂ ਤੇ ਦਿਖਾ ਲਿਆ। ਉਹੀ ਹੁਣ ਸੋਸ਼ਲ ਮੀਡੀਆ ਤੇ ਆ ਰਿਹਾ, ਉਹੀ ਹੁਣ ਇੱਥੇ ਦੀ ਸਰਕਾਰ ਕੋ ਆਊਗਾ ਵੀ ਭਾਈ ਅਸੀਂ ਜਿਨ੍ਹਾਂ ਲੋਕਾਂ ਨੂੰ ਇੱਥੇ ਰੱਖ ਰਹੇ ਆ, ਜਿਨ੍ਹਾਂ ਨੂੰ ਇੰਨਾ ਸਤਿਕਾਰ ਦੇ ਰਹੇ ਆ, ਜੌਬਾਂ ਦੇ ਰਹੇ ਆ, ਉਹਨਾਂ ਨੂੰ ਗ੍ਰੀਨ ਕਾਰਡ, ਵਰਕ ਪਰਮਿਟ, ਸਿਟੀਜ਼ਨਸ਼ਿਪ ਦੇ ਰਹੇ ਆ, ਉਹ ਜਿੱਥੋਂ ਆਏ ਆ ਉਹ ਤਾਂ ਸਾਡੇ ਉਲਟਾ ਟੋਟਲੀ। ਜੀ ਹਰਜੋਤ ਸਿੰਘ ਜੀ, ਇੱਕ ਬ੍ਰੇਕ ਹੁਣ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਆ। FBI ਦੀ ਤਾਜ਼ਾ ਰਿਪੋਰਟ ਹੇਟ ਕ੍ਰਾਈਮ ਨੂੰ ਲੈ ਕੇ, ਸਿੱਖਾਂ ਨੂੰ ਲੈ ਕੇ ਕੀ ਆંકੜੇ ਜਿਹੜੇ ਆ ਅਮਰੀਕਾ 'ਚ ਸਾਹਮਣੇ ਆ ਰਹੇ ਆ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 408722
7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 408 272 5200
4200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਐਕਸੀਓਸ ਨੇ ਹਰਜੋਤ ਸਿੰਘ ਜੀ ਅੱਜ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਹੈ। FBI ਦਾ ਜਿਹੜਾ ਡਾਟਾ ਸਾਹਮਣੇ ਆਇਆ ਆ ਹੇਟ ਕ੍ਰਾਈਮਸ ਨੂੰ ਲੈ ਕੇ। ਉਹਨਾਂ ਦੀ ਮੇਨ ਹੈਡਲਾਈਨ ਆ ਵੀ ਹੇਟ ਕ੍ਰਾਈਮਸ ਅਗੇਂਸਟ ਲਟੀਨੋਜ਼ ਐਂਡ ਸਿੱਖਸ ਹਿੱਟ ਰੈਕਡ ਹਾਈ ਇਨ 2025। ਸੋ 2025 ਦੇ ਵਿੱਚ ਸਿੱਖਾਂ ਦੇ ਉਲਟ ਤੇ ਲਟੀਨੋਜ਼ ਦੇ ਉਲਟ ਕਹਿੰਦੇ ਵੀ ਹੇਟ ਕ੍ਰਾਈਮ ਜ਼ਿਆਦਾ ਜਿਹੜੇ ਉਹ ਵਧੇ ਹੈਗੇ ਆ। ਸੋ ਕਹਿੰਦੇ ਵੀ ਐਂਟੀ ਲਟੀਨੋ ਬਾਇਸ ਟੌਪ 3 ਜਿਹੜੇ ਟਾਰਗੇਟਿਡ ਕੈਟਾਗਰੀਜ਼ ਵਿੱਚ ਪਹਿਲੀ ਵਾਰ ਜਦੋਂ ਤੋਂ ਹੇਟ ਕ੍ਰਾਈਮ ਡਾਟਾ ਦੀ ਟਰੈਕਿੰਗ ਸ਼ੁਰੂ ਹੋਈ ਹੈ 34 ਸਾਲਾਂ 'ਚ ਇਹ ਉੱਥੇ ਆਏ ਹੈਗੇ ਆ। ਸੋ ਕਹਿੰਦੇ ਵੀ ਐਂਟੀ ਲਟੀਨੋ ਹੇਟ ਕ੍ਰਾਈਮ 18% ਵਧਿਆ ਆ। 1000 ਤੋਂ ਵੱਧ ਜਿਹੜੇ ਇੰਸੀਡੈਂਟ ਆ 2025 ਦੇ ਵਿੱਚ ਆਏ ਹੈਗੇ ਆ। ਐਂਟੀ ਸਿੱਖ ਹੇਟ ਕ੍ਰਾਈਮ ਕਹਿੰਦੇ ਵੀ ਇਹ 6ਵੇਂ ਨੰਬਰ ਤੇ ਸੀਗਾ ਪਹਿਲਾਂ 2015 ਦੇ ਵਿੱਚ। ਸੌਰੀ 6 ਸੀਗਾ ਤੇ ਇਹ 228 ਦੇ ਉੱਤੇ ਹੋ ਗਿਆ ਵੀ 6 ਹੇਟ ਕ੍ਰਾਈਮ ਹੋਏ ਸੀ 2015 ਚ ਤੇ 2025 ਦੇ ਵਿੱਚ 228 ਦੇ ਉੱਤੇ ਹੋ ਗਿਆ। 3700% ਕਹਿੰਦੇ ਵੀ ਇਸ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਐਂਟੀ ਸਿੱਖ ਹੇਟ ਕ੍ਰਾਈਮ ਆ ਇਹ ਹੁਣੇ ਹੀ ਇੱਕ ਇੰਟਰੋਡਿਊਸ ਕੀਤਾ ਗਿਆ ਹੈ ਐਜ਼ ਏ ਕੈਟਾਗਰੀ ਐਟ ਦਿਸ ਟਾਈਮ। ਐਂਟੀ ਜਿਊ ਹੇਟ ਕ੍ਰਾਈਮ ਕਹਿੰਦੇ ਵੀ 29% ਡ੍ਰੌਪ ਇਸ ਦੇ ਵਿੱਚ ਹੋਇਆ ਆ। ਕਹਿੰਦੇ ਤੇ ਕਹਿੰਦੇ ਵੀ ਜਿਹੜਾ ਅਕਤੂਬਰ 7 ਤੋਂ ਬਾਅਦ ਦੇ ਵਿੱਚ ਜਿਹੜਾ ਇਨਕਰੀਜ਼ ਆ ਉਹ ਇੱਕ ਮੋਡਰੇਟ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਸਿੱਖਾਂ ਦੇ ਉਲਟ 2025 ਦੇ ਵਿੱਚ ਹਰਜੋਤ ਸਿੰਘ ਜੀ 228 ਹੇਟ ਕ੍ਰਾਈਮ ਜਿਹੜੇ ਆ ਉਹ ਰਿਪੋਰਟ ਹੋਏ ਨੇ ਤੇ ਇਹ ਵਿਸ਼ੇਸ਼ ਤੌਰ ਦੇ ਉੱਤੇ ਕਹਿੰਦੇ ਵੀ ਇਹ ਜਿਹੜੀ ਕੈਟਾਗਰੀ ਆ ਇਹਦੇ ਵਿੱਚ 3700% ਪਿਛਲੇ 10 ਸਾਲਾਂ ਦੇ ਵਿੱਚ ਵਾਧਾ ਹੋਇਆ ਦੱਸਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜਾ ਚੀਜ਼ ਜਿਹੜੀ ਇਹ ਵਾਪਰੀ ਆ। ਆਈ ਥਿੰਕ ਇਹਦੇ ਵਿੱਚ ਮੋਸਟਲੀ ਜਿਹੜਾ ਪਿਛਲੇ ਸਾਲ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਕਰਕੇ ਜਿਹੜਾ ਜੋ ਹੈਗਾ ਟਰੱਕਿੰਗ ਇੰਡਸਟਰੀ ਦੇ ਵਿੱਚ ਚੱਲ ਰਿਹਾ ਆ ਉਹਦਾ ਵੀ ਇੱਕ ਕਾਰਨ ਮੁੱਖ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ। ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਕੁਛ ਕੁ ਲੋਕਾਂ ਦੀਆਂ ਕਰਤੂਤਾਂ ਦੇ ਕਰਕੇ ਜਿਨ੍ਹਾਂ ਨੇ ਪੁੱਠੇ ਕੰਮ ਜਿਹੜੇ ਉਹ ਕੀਤੇ ਆ, ਚਾਹੇ ਉਹ ਡਰੱਗ ਢੋਣ ਵਾਲੀਆਂ ਗੱਲਾਂ ਖਬਰਾਂ ਜਿਹੜੀਆਂ ਉਹ ਹੋਣ, ਚਾਹੇ ਜਿਹੜੇ ਹੁਣ ਐਕਸੀਡੈਂਟ ਤਾਂ ਐਕਸੀਡੈਂਟ ਉਹ ਕਿਸੇ ਦੇ ਨਾਲ ਵੀ ਹੋ ਸਕਦਾ ਪਰ ਕਿਉਂਕਿ ਉਹ ਪੋਲੀਟੀਸਾਈਜ਼ ਇੰਨੇ ਜ਼ਿਆਦਾ ਜਿਹੜੇ ਹੋ ਗਏ ਵੀ ਉਹਦੇ ਜਿਹੜੇ ਕਾਰਨ ਜਿਹੜੇ ਹੋਣ ਵੀ ਉਹਦੇ ਕਰਕੇ ਜਿਹੜੇ ਸਿੱਖਾਂ ਨੂੰ ਵੀ ਇਹ ਜਿਹੜਾ ਤਾਪ ਆ ਉਹ ਝੱਲਣਾ ਪੈ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ ਤੇ ਕੱਲ ਆਪਾਂ ਸ਼ਾਮੀ ਵੀ ਖਬਰ ਕੀਤੀ ਸੀ ਮਲਾਨੀਆ ਟਰੰਪ ਉਹਨਾਂ ਨੇ ਪਹਿਲੀ ਵਾਰੀ ਵਾਈਟ ਹਾਊਸ ਦੇ ਵਿੱਚ 6 ਮਿੰਟ ਦਾ ਜਿਹੜੀ ਆਪਣੀ ਸਟੇਟਮੈਂਟ ਜਾਰੀ ਕੀਤੀ ਹੈਗੀ ਹੈ ਐਪਸਟੀਨ ਫਾਈਲਸ ਨੂੰ ਲੈ ਕੇ। ਉਹਨਾਂ ਨੇ ਕਿਹਾ ਵੀ ਮੇਰਾ ਕੋਈ ਐਪਸਟੀਨ ਦੇ ਨਾਲ ਲੈਣਾ ਦੇਣਾ ਨਹੀਂ ਹੈ ਜੈਫਰੀ ਨਾਲ, ਨਾ ਹੀ ਉਸਨੇ ਮੈਨੂੰ ਟਰੰਪ ਨਾਲ ਇੰਟਰੋਡਿਊਸ ਕੀਤਾ ਸੀ। ਹਾਂ ਕੁਛ ਪਾਰਟੀਆਂ ਦੇ ਵਿੱਚ ਜ਼ਰੂਰ ਸਾਡੀ ਹਾਜ਼ਰੀ ਰਹੀ ਹੈਗੀ ਆ ਜਿੱਥੇ ਹੋਰ ਲੋਕ ਵੀ ਹਾਜ਼ਰ ਹੁੰਦੇ ਸੀ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ ਸਰਵਾਈਵਰਸ ਆ ਉਹਨਾਂ ਦੀ ਹੀਅਰਿੰਗ ਹੋਣੀ ਚਾਹੀਦੀ ਹੈਗੀ ਆ, ਉਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ। ਪਰ ਹੁਣ ਅੱਜ ਜਿਹੜੇ ਸਰਵਾਈਵਰਸ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਵੀ ਇਹ ਤਾਂ ਹੁਣ ਸਾਡੇ ਉੱਤੇ ਜਿਹੜਾ ਬਰਡਨ ਸਿੱਟ ਦਿੱਤਾ ਹੈਗਾ ਮਲਾਨੀਆ ਟਰੰਪ ਨੇ ਵੀ ਸਾਨੂੰ ਹੀ ਜਿਹੜਾ ਪ੍ਰੂਵ ਕਰਨਾ ਪਊਗਾ ਵੀ ਆਹ ਕੁਛ ਸਾਡੇ ਨਾਲ ਜਿਹੜਾ ਹੋਇਆ ਹੈਗਾ ਆ। ਸੋ ਇਹ ਇਸ਼ੂ ਅਜੇ ਦਬਦਾ ਨਹੀਂ ਜਾ ਰਿਹਾ ਹੈਗਾ, ਪੂਰੀ ਤਰ੍ਹਾਂ ਜਿਹੜਾ ਇਹ ਇਸ਼ੂ ਗਰਮ ਹੈਗਾ। ਈਵਨ ਦੋ ਜੰਗ ਲੱਗਣ ਦੇ ਨਾਲ ਕੁਛ ਜਿਹੜਾ ਆ ਇਸ ਲੋਕਾਂ ਦਾ ਧਿਆਨ ਇਸ ਤੋਂ ਹਟਿਆ ਸੀ, ਪਰ ਜੈਫਰੀ ਐਪਸਟੀਨ ਵਾਲਾ ਮਸਲਾ ਜਿਹੜਾ ਆ ਪੂਰੀ ਤਰ੍ਹਾਂ ਭਗਿਆ ਹੋਇਆ ਹੈਗਾ। ਦੂਸਰੇ ਪਾਸੇ ਜਿਹੜੇ ਕਾਂਗਰਸਮੈਨ ਹੈਗੇ ਰੋ ਖੰਨਾ, ਉਹਨਾਂ ਨੇ ਕਿਹਾ ਵੀ ਮਲਾਨੀਆ ਟਰੰਪ ਨੂੰ ਤਾਂ ਟੈਸਟੀਫਾਈ ਹੋਣਾ ਚਾਹੀਦਾ ਕਾਂਗਰਸ ਦੇ ਸਾਹਮਣੇ ਕਿਉਂਕਿ ਉਹਨਾਂ ਦੇ ਕੋਲ ਕਾਫੀ ਜ਼ਿਆਦਾ ਜਿਹੜੀ ਆ ਰੈਲੇਵੈਂਟ ਇਨਫੋਰਮੇਸ਼ਨ ਹੈਗੀ ਆ।
ਜੈਫਰੀ ਐਪਸਟਾਈਨ ਤੇ ਗਿਸਲੈਨੀ ਮੈਕਸਵੈਲ ਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਵੀ ਮੇਰਾ ਕੋਈ ਇਦਾਂ ਦਾ ਰਿਲੇਸ਼ਨਸ਼ਿਪ ਨਹੀਂ ਸੀ ਉਹਨਾਂ ਦੇ ਨਾਲ, ਪਰ ਰੋ ਖੰਨਾ ਉਹਨਾਂ ਨੇ ਕਿਹਾ ਵੀ ਫਸਟ ਲੇਡੀ ਨੂੰ ਟੈਸਟੀਫਾਈ ਕਰਨਾ ਚਾਹੀਦਾ ਹੈਗਾ ਕਾਂਗਰਸ ਦੇ ਸਾਹਮਣੇ। ਜੀ ਜੀ ਬਿਲਕੁਲ ਟਰੰਪ ਉਹਨਾਂ ਨੂੰ ਕੁਝ ਨਹੀਂ ਸੀ ਪਤਾ। ਕਹਿੰਦੇ ਵੀ ਉਹਨਾਂ ਨੂੰ ਵੀ ਬਾਅਦ 'ਚ ਪੁੱਛਿਆ ਗਿਆ, ਕਹਿੰਦੇ ਮੈਨੂੰ ਨਹੀਂ ਪਤਾ ਸੀਗਾ ਵੀ ਉਹਨੇ ਇਸ ਤਰੀਕੇ ਦੇ ਨਾਲ ਭਾਸ਼ਣ ਜਿਹੜਾ ਉਹ ਦੇਣਾ। 5.5 ਮਿੰਟ ਆਪਣੀ ਜਿੱਦਾਂ ਦੀ ਉਹਦੀ ਅੰਗਰੇਜ਼ੀ ਹੈਗੀ ਉਸ ਹਿਸਾਬ ਦੇ ਨਾਲ ਬੋਲਦੀ ਹੋਈ ਉਹਨੇ ਜਿਹੜੀ ਮਲਾਨੀਆ ਟਰੰਪ ਨੇ ਗੱਲਬਾਤ ਜਿਹੜੀ ਉਹ ਕੀਤੀ ਆ। ਟਰੰਪ ਹੋਣਾ ਨੇ ਤਾਂ ਈਰਾਨ ਦੀ ਵਾਰ ਜਿਹੜੇ ਕ੍ਰਿਟਿਕ ਆ ਉਹ ਤਾਂ ਉਹਨਾਂ ਦੇ ਨੂੰ ਲੈ ਕੇ ਤੇ ਇਹ ਵੀ ਕਹਿ ਦਿੰਦੇ ਆ ਨਾ ਵੀ ਈਰਾਨ ਦੀ ਵਾਰ ਹੀ ਜਿਹੜੇ ਐਪਸਟੀਨ ਫਾਈਲ ਦੇ ਮਸਲੇ ਨੂੰ ਦੱਬਣ ਲਈ ਉਹਨਾਂ ਨੇ ਸ਼ੁਰੂ ਕੀਤੀ ਸੀਗੀ। ਤੇ ਪਰ ਫਸਟ ਲੇਡੀ ਦੇ ਦੁਆਰਾ ਐਪਸਟੀਨ ਫਾਈਲਸ ਦੀ ਜਿਹੜੀ ਉਹ ਗੱਲ ਕਰਨ ਦੇ ਨਾਲ ਉਹ ਇੱਕ ਵਾਰੀ ਫੇਰ ਫੋਰ ਫਰੰਟ ਦੇ ਉੱਤੇ ਦੁਬਾਰਾ ਜਿਹੜੀ ਉਹ ਆ ਚੁੱਕੀ ਹੈਗੀ ਆ। ਟਰੰਪ ਹੋਣਾ ਦੀ, ਮਿਲਾਨੀਆ ਟਰੰਪ, ਮੈਕਸਵੈਲ ਤੇ ਜੈਫਰੀ ਐਪਸਟੀਨ ਇਹਨਾਂ ਚਾਰਾਂ ਦੀ ਇਕੱਠੀ ਫੋਟੋ ਵੀ ਆ। ਸੋ ਮਿਲਾਨੀਆ ਟਰੰਪ ਦੇ ਬਾਬਤ ਵੀ ਕਈ ਚੀਜ਼ਾਂ ਜਿਹੜੀਆਂ ਆ ਉਹ ਹੁਣ ਲੋਕ ਜਿਹੜੀ ਚੀਜ਼ ਨੂੰ ਨਹੀਂ ਸੀ ਦੇਖਣਾ, ਹੁਣ ਜਦੋਂ ਕਈ ਵਾਰੀ ਜਦੋਂ ਤੁਸੀਂ ਗੱਲ ਕਰ ਦਿੰਦੇ ਆ ਤਾਂ ਫਿਰ ਉਹ ਲੋਕ ਹੋਰ ਉਹਦੇ ਵਿੱਚ ਜਿਹੜਾ ਉਹ ਜ਼ਿਆਦਾ ਦੇਖਣ ਲੱਗ ਜਾਂਦੇ ਆ ਵੀ ਅਸਲ 'ਚ ਕਾਰਨ ਕੀ ਜਿਹੜੇ ਉਹ ਹੋ ਸਕਦੇ ਆ। ਓਬਵੀਅਸਲੀ ਜਿਹੜੇ ਇਹਨਾਂ ਦੇ ਵਿਰੋਧੀ ਆ ਜਾਂ ਕ੍ਰਿਟਿਕ ਆ ਉਹ ਇਸ ਦੇ ਵਿੱਚ ਹੋਰ ਡਾਈਵਰਜ ਕਰਨਗੇ ਤੇ ਉਹ ਦੇਖਣਗੇ ਵੀ ਕੀ ਕੁਛ ਜਿਹੜਾ ਆ ਇਹ ਬੀਬੀ ਦਾ ਉਸ ਦੇ ਨਾਲ ਜਿਹੜੇ ਉਹ ਸੰਬੰਧ ਹੋ ਸਕਦੇ ਆ। ਪਰ ਇਹ ਆ ਵੀ ਮਿਲਾਨੀਆ ਟਰੰਪ ਦੇ ਦੁਆਰਾ ਇੱਕ ਹਿਸਾਬ ਦੇ ਨਾਲ ਇਹ ਗੱਲ ਕਰਕੇ ਟਰੰਪ ਹੁਣਾਂ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਉਹਨਾਂ ਨੇ ਖਿੱਚ ਦਿੱਤੀ ਹੈਗੀ ਆ। ਤੇ ਤੁਸੀਂ ਆਪ ਹੀ ਇਮੈਜਿਨ ਜਿਹੜਾ ਉਹ ਕਰ ਸਕਦੇ ਵੀ ਆਪਸ ਦੇ ਵਿੱਚ ਕਿੰਨੀ ਕੁ ਗੱਲਬਾਤ ਉੱਥੇ ਹੋ ਰਹੀ ਹੋਊਗੀ ਵੀ ਜਿਹੜਾ ਟਰੰਪ ਹੁਣਾਂ ਨੂੰ ਨਹੀਂ ਸੀ ਪਤਾ ਵੀ ਮਿਲਾਨੀਆ ਟਰੰਪ ਨੇ ਐਪਸਟੀਨ ਫਾਈਲਸ ਦੇ ਉੱਤੇ ਇਸ ਤਰੀਕੇ ਦਾ ਜਿਹੜਾ ਬਿਆਨ ਆ ਤੇ 5 ਮਿੰਟ ਦੀ ਜਿਹੜੀ ਭਾਸ਼ਣ ਆ ਉਹ ਉਸਨੇ ਦੇ ਦੇਣਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਅੱਜ CNBC ਰਿਪੋਰਟ ਕਰ ਰਿਹਾ ਵੀ ਜਿਹੜਾ ਕੰਜ਼ਿਊਮਰ ਸੈਂਟੀਮੈਂਟ ਆ ਉਹ ਕਾਫੀ ਲੋਐਸਟ ਆ, ਕਹਿੰਦੇ ਵੀ ਰੈਕਡ ਲੋ ਆ। ਇਨਫਲੇਸ਼ਨ ਵੱਧ ਰਹੀ ਹੈਗੀ ਆ ਈਰਾਨ ਵਾਰ ਦੇ ਹੋਣ ਕਰਕੇ, ਤੇ ਈਵਨ ਦੋ ਕੁਝ ਹਫ਼ਤਿਆਂ ਦੇ ਲਈ ਜਿਹੜੀ 2 ਹਫ਼ਤਿਆਂ ਲਈ ਈਰਾਨ ਵਾਰ ਜਿਹੜੀ ਆ ਉਹ ਬੰਦ ਵੀ ਕੀਤੀ ਗਈ ਆ, ਪਰ ਐਨਰਜੀ ਦੀਆਂ ਕੀਮਤਾਂ ਇੰਨੀ ਜ਼ਿਆਦਾ ਵੱਧ ਗਈਆਂ ਆ, ਗੈਸ ਦੀਆਂ ਕੀਮਤਾਂ, ਉਹਦੇ ਨਾਲ ਹੁਣ ਗਰੋਸਰੀ ਸਾਰਾ ਕੁਝ ਜਿਹੜਾ ਆ ਇੰਪੈਕਟ ਬਹੁਤ ਜ਼ਿਆਦਾ ਹੋ ਰਿਹਾ। ਯੂਨੀਵਰਸਿਟੀ ਆਫ ਮਿਸ਼ੀਗਨ ਦਾ ਜਿਹੜਾ ਸਰਵੇ ਆਇਆ ਉਹਦੇ ਮੁਤਾਬਕ ਕਹਿੰਦੇ ਵੀ ਇਨਫਲੇਸ਼ਨ ਜਿਹੜੀ ਆ ਉਹ ਵੱਧ ਰਹੀ ਆ, ਪ੍ਰਾਈਸ 4.8% ਪਿਛਲੇ ਸਾਲ ਨਾਲੋਂ ਉੱਪਰ ਹੋਰ ਚਲਾ ਗਈਆਂ ਹੈਗੀਆਂ। ਸੋ ਆਪਾਂ ਇਹ ਦੇਖਿਆ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਤਾਂ ਬੜਾ ਹੀ ਬੁਰਾ ਹਾਲ ਆ, ਗੈਸ ਦੀ ਪ੍ਰਾਈਸ $5.5-6 ਦੇ ਕਰੀਬ ਹੈਗੀ ਆ, ਐਵਰੇਜ ਹੋਈ ਪਈ ਆ, ਜਦ ਕਿ USA 'ਚ $4 ਦੇ ਕਰੀਬ ਕਹਿ ਰਹੇ ਆ। ਤੇ ਉਹ ਇਸ ਗੈਸ ਈਵਨ ਦੋ ਕਹਿੰਦੇ ਵੀ ਜੇ ਹੁਣ ਜੰਗ ਰੁਕ ਵੀ ਜਾਂਦੀ ਆ, ਪ੍ਰਾਈਸਿਸ ਲੋ ਆਉਣ ਨੂੰ ਕਾਫੀ ਸਮਾਂ ਲੱਗੂਗਾ, ਕਈ ਮਹੀਨੇ ਤੱਕ ਜਿਹੜੇ ਆ ਲੱਗ ਸਕਦੇ ਹੈਗੇ ਆ। ਤੇ ਕਈ ਤਾਂ ਜਿਹੜੇ ਇਕੋਨੋਮਿਸਟ ਆਲਰੇਡੀ ਕਹਿ ਰਹੇ ਆ ਵੀ ਅਸੀਂ ਰਿਸੈਸ਼ਨ ਵੱਲ ਨੂੰ ਜਾ ਰਹੇ ਹੈਗੇ ਆ, ਕਿਉਂਕਿ ਲੇ-ਆਫਸ ਨੂੰ ਲੈ ਕੇ ਬਹੁਤ ਬੁਰਾ ਹਾਲ ਹੈਗਾ। ਨਵੇਂ ਗ੍ਰੈਜੂਏਟਸ ਆ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ। ਈਵਨ ਅੱਜ ਇੱਕ ਆਰਟੀਕਲ ਸਟੈਨਫੋਰਡ ਰਿਵਿਊ ਨੇ ਛਾਪਿਆ ਹੈਗਾ, ਕਹਿੰਦੇ ਵੀ ਜਿਹੜੀ 2026 ਦੇ ਗ੍ਰੈਜੂਏਟਸ ਹੈਗੇ ਆ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ। ਈਵਨ ਸਟੈਨਫੋਰਡ ਦੇ ਖਾਸ ਕਰਕੇ ਜਿਹੜੇ ਕੰਪਿਊਟਰ ਵਾਲੇ ਫੀਲਡ ਦੇ ਵਿੱਚ ਵੀ ਹੈਗੇ ਆ। ਸੋ ਕਿਉਂਕਿ ਜੋ ਕੰਪਨੀਆਂ ਆ ਉਹਨਾਂ ਨੇ ਹਾਇਰਿੰਗ ਆਲਮੋਸਟ ਜਿਹੜੀ ਆ ਫਰੀਜ਼ ਕੀਤੀ ਹੋਈ ਹੈਗੀ ਆ। ਸੋ ਜਿਹੜੇ ਨਵੇਂ ਗ੍ਰੈਜੂਏਟ ਆ ਉਹਨਾਂ ਕੋਲ ਐਕਸਪੀਰੀਅੰਸ ਨਹੀਂ ਹੈ, ਆਫਕੋਰਸ ਡਿਗਰੀ ਤਾਂ ਹੈ, ਸੋ ਉਹਨਾਂ ਲਈ ਜੌਬ ਲੱਭਣੀ ਜਿਹੜੀ ਆ ਹੋਰ ਵੀ ਔਖੀ ਹੋਈ ਹੈਗੀ ਆ। ਸੋ 5.7% ਦੇ ਕਰੀਬ ਅਨਪਲਾਇਮੈਂਟ ਆ ਜਿਹੜੇ ਰੀਸੈਂਟ ਗ੍ਰੈਜੂਏਟਸ ਹੈਗੇ ਆ। ਸੋ ਸੌਫਟਵੇਅਰ ਡਿਵੈਲਪਮੈਂਟ ਪੋਜੀਸ਼ਨਸ ਟੋਟਲੀ ਜਿਹੜੀਆਂ ਕਹਿੰਦੇ ਡੈਡ ਹੀ ਆ, ਡਾਊਨ ਹੀ ਹੈਗੀਆਂ ਆ। ਸੋ ਲੋਕ ਇੱਕ ਨਹੀਂ, ਦੋ ਨਹੀਂ, 500 ਜਗ੍ਹਾ ਅਪਲਾਈ ਕਰ ਰਹੇ ਆ, ਤਦ ਵੀ ਕਹਿੰਦੇ ਉਹਨਾਂ ਨੂੰ ਇੰਟਰਵਿਊ ਲਈ ਜਿਹੜੀਆਂ ਕਾਲਸ ਆ ਉਹ ਨਹੀਂ ਆ ਰਹੀਆਂ ਹੈਗੀਆਂ। ਜੀ ਬਿਲਕੁਲ। ਤੇ ਟਿਪ ਤਾਂ ਹਰਜੋਤ ਸਿੰਘ ਜੀ ਹੁਣ ਤੇਲ ਬਚਾਉਣ ਦੀਆਂ ਬਹੁਤ ਲੋਕੀ ਜਿਹੜਾ ਉਹ ਕਰ ਰਹੇ ਆ, ਪਰ ਲੋਕ ਕਹਿੰਦੇ ਆ ਵੀ ਇਹ ਸ਼ੁਰੂਆਤ ਨਾ ਕੀਤੀ ਜਾਂਦੀ ਲੜਾਈ ਦੀ ਤਾਂ ਇਹ ਨੌਬਤ ਹੀ ਜਿਹੜੀ ਉਹ ਨਹੀਂ ਸੀ ਆਉਣੀ। ਤੇ ਇੱਕ ਦਿਨ ਗੈਸ ਭਰਾ ਲਿਆ ਸੀ ਤੇ ਇੱਕ ਬੰਦਾ ਵੀ ਖਪਿਆ ਪਿਆ ਸੀਗਾ ਉੱਥੇ, ਤਾਂ ਉਹ ਵੀ ਇਹੀ ਜਿਹੜੀਆਂ ਉਹ ਗੱਲਾਂ ਕਰ ਰਿਹਾ ਸੀਗਾ। ਓਬਵੀਅਸਲੀ ਗੁੱਸਾ ਜੋ ਮੌਜੂਦਾ ਤੌਰ ਦੇ ਉੱਤੇ ਚੱਲ ਰਿਹਾ ਉਸ ਨੂੰ ਲੈ ਕੇ ਉਸਨੇ ਜਿਹੜਾ ਉਹ ਆਪਣਾ ਜਿਹੜਾ ਉਹ ਝਾੜਿਆ। ਸੋ ਕਈ ਵਾਰੀ ਜਦੋਂ ਲੋਕ ਸਤੇ ਹੁੰਦੇ ਜਿਹਨੂੰ ਨਹੀਂ ਵੀ ਜਾਣਦੇ ਹੁੰਦੇ ਨਾ, ਆਪਣਾ ਗੁੱਸਾ ਕੱਢਣ ਦੇ ਲਈ ਉਹਨਾਂ ਲੋਕਾਂ ਦੇ ਨਾਲ ਜਿਹੜਾ ਉਹ ਅਕਸਰ ਜਿਹੜੀ ਉਹ ਗੱਲ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੰਦੇ ਆ। ਸੋ ਲੜਾਈ ਤੋਂ ਵੀ ਨਾਖੁਸ਼ ਹੀ ਜਿਹੜਾ ਉਹ ਨਜ਼ਰ ਆ ਰਿਹਾ ਸੀਗਾ, ਕਹਿੰਦਾ ਵੀ ਐਵੇਂ ਪੰਗਾ ਜਿਹੜਾ ਉਹ ਲਿਆ ਆ ਤੇ ਹੁਣ ਸਾਡੇ ਲਈ ਕੰਮ ਜਿਹੜਾ ਉਹ
ਔਖਾ ਹੋਇਆ ਪਿਆ ਹੈਗਾ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਜਦੋਂ ਜਾਂਦੇ ਇੱਕ ਵਾਰੀ ਫੇਰ ਰਿਮਾਈਂਡ ਕਰ ਜਾਈਏ ਰਾਜਕਰਵੀਰ ਸਿੰਘ ਜੀ, ਅੱਜ 10 ਤਰੀਕ ਆ। ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਕੋਈ ਵੀ ਪ੍ਰਾਪਰਟੀ ਓਨ ਕਰਦੇ ਆ, ਚਾਹੇ ਘਰ ਓਨ ਕਰਦੇ ਆ, ਬਿਜ਼ਨਸ ਓਨ ਕਰਦੇ ਆ, ਅੱਜ ਲਾਸਟ ਡੇਟ ਹੈਗੀ ਆ ਤੁਹਾਡਾ ਪ੍ਰੋਪਰਟੀ ਟੈਕਸ ਦੇਣ ਦੀ, ਰੀਅਲ ਪ੍ਰੋਪਰਟੀ ਟੈਕਸ। ਤੇ ਸੋ ਮੇਕ ਸ਼ੋਰ ਕਰੋ, ਕਿਉਂਕਿ ਜੇ ਲੇਟ ਹੋ ਗਿਆ ਤੇ 10% ਪਲੰਟੀ ਪੈਂਦੀ ਆ, ਤੇ 10% ਪਲੰਟੀ ਬਹੁਤ ਆ। ਜਿਹਨੂੰ ਕਿਸੇ ਨੂੰ ਇੱਕ ਵਾਰੀ ਪਈ ਹੋਵੇ ਨਾ, ਉਹ ਮਹੀਨਾ ਪਹਿਲਾਂ ਹੀ ਪੇਮੈਂਟ ਕਰ ਦਿੰਦਾ, ਤੇ ਚਾਹੇ ਉਹ ਇੱਕ ਦਿਨ ਵੀ ਲੇਟ ਹੋਵੇ ਉਹ ਮਾਫ ਨਹੀਂ ਕਰਦੇ, ਕਹਿੰਦੇ ਨਹੀਂ ਅਸੀਂ ਮਾਫ ਨਹੀਂ ਕਰਦੇ, ਚਾਹੇ ਤੁਹਾਡੀ ਪੈਨਲਟੀ ਵੱਖਰੀ। ਪਰ ਇਹ ਆ ਵੀ ਆਪਾਂ ਨੂੰ ਰਹਿੰਦਿਆਂ ਨੂੰ ਬਹੁਤ ਸਮਾਂ ਹੋ ਗਿਆ। ਪਹਿਲਾਂ ਮੇਲ ਕਰੀ ਦੀ ਸੀ, ਮੈਨੂੰ ਵੀ ਇੱਕ ਵਾਰੀ ਹੋ ਗਈ, ਕਿਉਂਕਿ ਇੱਕ ਵਾਰੀ 2 ਪ੍ਰਾਪਰਟੀਆਂ ਦੀ ਇੱਕ ਐਨਵੈਲਪ ਦੇ ਵਿੱਚ ਪਾ ਦਿੱਤੀ, ਤੇ ਉਹਨਾਂ ਨੇ ਕਿਹਾ ਵੀ ਇੱਕ ਤਾਂ ਸਾਨੂੰ ਮਿਲੀ ਨਹੀਂ, ਪਤਾ ਨਹੀਂ ਗਾਰਬੇਜ ਸਿੱਟਤਾ ਦੂਜਾ। ਸੋ ਹੁਣ ਮੈਂ ਤਾਂ ਹਮੇਸ਼ਾ ਹੀ ਆਨਲਾਈਨ ਪੇ ਕਰਦਾ ਆ, ਆਨਲਾਈਨ ਬੈਸਟ ਆ। ਤੇ ਜੇ ਤੁਸੀਂ ਕ੍ਰੈਡਿਟ ਕਾਰਡ ਨਾਲ ਪੇ ਕਰਦੇ ਹੋ, ਚਾਰਜ ਕਰਦੇ 3-3.5%, ਪਰ ਜੇ ਤੁਸੀਂ ਆਨਲਾਈਨ ਕਰਦੇ ਆ ਤੇ 50 ਸੈਂਟ $1 ਜਾਂ ਇੰਨਾ ਕੇ ਚਾਰਜ ਕਰਦੇ ਹੈਗੇ ਚੈੱਕ ਦੇ ਨਾਲ। ਸੋ ਮੇਕ ਸ਼ੋਰ ਕਰੋ ਅੱਜ 12 ਵਜੇ ਤੋਂ ਪਹਿਲਾਂ ਜਿਹੜੀ ਆ ਉਹ ਤੁਸੀਂ ਪੇ ਕਰ ਦਿਓ। ਹਾਂ, ਤੇ ਜੇ ਚਿੱਠੀ ਘੱਲਣੀ ਆ ਤੇ ਸਟੈਂਪ ਹੋ ਜਾਵੇ ਅੱਜ, ਇਹ ਮੇਕ ਸ਼ੋਰ ਕਰ ਲਿਓ। ਉਹ ਨਾ ਮਿਸ ਜਿਹੜਾ ਉਹ ਕਰਿਓ। ਜੇ ਤੁਸੀਂ ਚੈੱਕ ਹੀ ਜਿਹੜਾ ਉਹ ਕਰਦਾ ਜੇ ਹੈਗਾ ਆ, ਤਾਂ ਉਸ ਨੂੰ ਜਿਹੜਾ ਉਹ ਲੈ ਕੇ। ਸੋ ਚਲੋ, ਹੋਪਫੁਲੀ ਸਾਰਾ ਕੁਝ ਜਿਹੜਾ ਉਹ ਠੀਕ ਹੋਵੇ, ਤੇ ਬਾਕੀ ਸਮਾਂ ਜਿਹੜਾ ਉਹ ਭੁੱਲਿਓ ਨਾ। ਸੋ ਅੱਜ ਲਾਸਟ ਡੇਟ ਆ, 10 ਤਰੀਕ ਅੱਜ ਲਾਸਟ ਆ, ਤੇ ਤੁਸੀਂ ਜਿਹੜਾ ਆ ਸਾਰਿਆਂ ਨੂੰ ਜਿਹੜਾ ਆਪਾਂ ਚੇਤਾ ਕਰਾਉਂਦੇ ਆ, ਪ੍ਰੋਪਰਟੀ ਟੈਕਸ ਜਿਹੜਾ ਉਹ ਜ਼ਰੂਰ ਭਰੋ। ਉਧਰ ਪਾਕਿਸਤਾਨ ਦੇ ਵਿੱਚ ਜਿਹੜੀ ਵੈਂਸ ਹੁਣੀ ਵੀ ਪਹੁੰਚ ਰਹੇ ਆ, ਇਰਾਨੀਅਨ ਜਿਹੜੇ ਉਹ ਵੀ ਉੱਥੇ ਪਹੁੰਚ ਚੁੱਕੇ ਆ। ਉਹਨਾਂ ਨੇ ਇਰਾਨ ਦੇ ਆਪਣੇ ਹੀ ਉਹਨਾਂ ਨੇ ਜਿਹੜਾ ਉਹ ਵੀਡੀਓ ਵੀ ਜਾਰੀ ਕੀਤੀ ਆ। ਸ਼ਹਿਬਾਜ਼ ਸ਼ਰੀਫ ਦੇ ਨਾਲ ਜਿਹੜਾ ਇਰਾਨੀਅਨ ਵਫਦ ਆ ਉਹ ਮਿਲਦਾ ਜਿਹੜਾ ਉਹ ਹੋਇਆ। ਸੋ ਜਿਹੜੀ ਵੈਂਸ ਹੁਣੀ ਵੀ ਉਧਰ ਨੂੰ ਜਿਹੜੇ ਜਾ ਚੁੱਕੇ ਆ, ਉਹਨਾਂ ਦੇ ਨਾਲ ਵਿਟਕਾਫ ਤੇ ਕੁਸ਼ਨਰ ਉਹ ਵੀ ਜਿਹੜੇ ਉਹ ਉੱਥੇ ਹੋਣਗੇ। ਸੋ ਦੇਖਦੇ ਆ, ਹਰ ਇੱਕ ਦੀ ਨਜ਼ਰ ਲੱਗੀ ਪਈ ਆ ਇਹਨਾਂ ਜਿਹੜੀ ਉਹ ਗੱਲਬਾਤ ਦੇ ਉੱਤੇ ਵੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਨ ਜਾ ਰਿਹਾ ਆ। ਤੇ ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।